ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਸਵਾਗਤ ਹੈ। ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 18 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ ਤੇ JD ਟਰੱਕ ਸਟਾਪ ਨਾਈਲਜ਼ ਮਿਸ਼ੀਗਨ। ਨਵੇਂ ਪੁਰਾਣੇ ਟਾਇਰਸ ਖਰੀਦ ਸਕਦੇ ਹੋ। ਫੁੱਲ ਸਰਵਿਸ ਅਤੇ ਮੋਬਾਈਲ ਸਰਵਿਸ ਗਰਾਜ ਅਵੇਲੇਬਲ ਹੈ। ਡੈਫ ਕੋਡ ਕਲੀਅਰ ਕਰਾਉਣ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਇਹਨਾਂ ਦੇ ਟਰੱਕ ਸਟਾਪ ਦੇ ਵਿੱਚ ਟਰੱਕ ਵਾਸ਼, ਰੈਸਟੋਰੈਂਟ, ਸਕੇਲ ਵੀ ਮੌਜੂਦ ਹੈ। ਹੋਰ ਜਾਣਕਾਰੀ ਲਈ ਕਾਲ ਗੁਰਮੀਤ ਧਾਲੀਵਾਲ 2694798048 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਆਪਾਂ ਥੋੜ੍ਹਾ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ, ਕਿਉਂਕਿ ਲੋਕਾਂ ਨੂੰ ਬਹੁਤ ਭੁਲੇਖਾ ਪੈ ਰਿਹਾ ਵੀ ਰਾਜਕਨਵੀਰ ਸਿੰਘ ਜੀ ਵੀ ਫਲੂ ਆ, ਇਹ ਓਮਿਕਰੋਨ ਕਰੋਨਾ ਨਹੀਂ ਹੈਗਾ। ਪਰ ਜਿਸ ਗਿਣਤੀ ਦੇ ਨਾਲ ਕੇਸ ਵੱਧ ਰਹੇ ਆ, ਬਹੁਤ ਹੀ ਜ਼ਿਆਦਾ, ਇੰਨੇ ਸੋਚ ਨਹੀਂ ਸਕਦੇ ਆਮ ਲੋਕ ਵੀ ਕਿੰਨੇ ਕੇਸ ਵੱਧ ਗਏ ਆ, ਵੀ ਕੀ ਇਹਦੇ ਲੱਛਣ ਆ, ਕੀ ਤੁਸੀਂ ਬਚਾਅ ਕਰ ਸਕਦੇ ਹੋ। ਈਵਨ ਦੋ CDC ਦੇ ਹੈੱਡ ਡਾਕਟਰ ਐਂਥਨੀ ਫੌਚੀ, ਜਿਹੜੇ ਉਹਨਾਂ ਨੇ ਇਹ ਕਹਿ ਦਿੱਤਾ ਵੀ ਨੋ ਮੈਟਰ ਤੁਸੀਂ ਟੀਕੇ ਲਵਾਏ ਆ ਨਹੀਂ ਲਵਾਏ ਆ, ਤੁਹਾਡੇ ਪੂਰੇ ਚਾਂਸ ਆ ਤੁਹਾਨੂੰ ਇਹ ਓਮਿਕਰੋਨ ਵਾਇਰਸ ਹੋ ਸਕਦਾ ਆ। ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਅੱਜ 7 ਮਿਲੀਅਨ ਕੋਵਿਡ ਦੇ ਕੇਸ ਹੋ ਚੁੱਕੇ ਆ ਹੁਣ ਤੱਕ। 70 ਲੱਖ, 1 ਮਿਲੀਅਨ ਪਿਛਲੇ ਇੱਕ ਹਫ਼ਤੇ 'ਚ ਹੋਏ ਆ, 10 ਲੱਖ ਕੇਸ ਪਿਛਲੇ ਇੱਕ ਹਫ਼ਤੇ 'ਚ ਹੋਏ ਆ। ਸੋ ਇਹ ਬਹੁਤ ਹੀ ਜ਼ਿਆਦਾ ਵੱਡਾ ਨੰਬਰ ਹੈਗਾ ਆ। ਡਿਜ਼ਾਸਟਰ ਵੇਵ ਕਹਿੰਦੇ ਇੱਕ ਤਰ੍ਹਾਂ ਦੇ ਨਾਲ ਚੱਲ ਰਹੀ ਆ। ਸਿਰਫ 3 ਹਫ਼ਤਿਆਂ ਦੇ ਵਿੱਚ 2 ਮਿਲੀਅਨ ਤੋਂ ਲੈ ਕੇ 3 ਮਿਲੀਅਨ ਤੱਕ ਜਿਹੜੇ ਕੇਸ ਵਧੇ ਹੈਗੇ ਆ। ਸੋ ਇਹ 2 to 4 ਟਾਈਮਸ ਜ਼ਿਆਦਾ ਕੰਟੇਜੀਅਸ ਹੈਗਾ ਦੈਨ ਡੈਲਟਾ ਵੇਰੀਐਂਟ। ਜੀ ਬਿਲਕੁਲ। ਸੋ ਇਹ ਕਾਫੀ ਜ਼ਿਆਦਾ ਗੰਭੀਰ ਰੂਪ ਅਖਤਿਆਰ, ਜਿਹੜਾ ਕੇਸਾਂ ਦੇ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਆ ਉਹ ਰੂਪ ਅਖਤਿਆਰ ਜਿਹੜਾ ਉਹ ਕਰ ਰਿਹਾ ਹੈਗਾ ਆ। ਸੋ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦੇ ਵਿੱਚ ਬਚਾਅ ਰੱਖਣ ਦੀ ਹੀ ਜਿਹੜੀ ਉਹ ਕੋਸ਼ਿਸ਼ ਆ ਆਪਾਂ ਨੂੰ ਕਰਨੀ ਚਾਹੀਦੀ ਆ। ਸੋ ਲੱਗਦਾ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਵੇਖਣ ਨੂੰ ਇੱਦਾਂ ਲੱਗਦਾ ਆ ਵੀ ਉਹ ਕੋਵਿਡ ਨਹੀਂ ਆ, ਫਲੂ ਵਰਗੇ ਲੱਛਣ ਆ, ਕਿਉਂਕਿ ਫਲੂ ਵੀ ਤੇਜ਼ੀ ਦੇ ਨਾਲ ਉਹ ਵੀ ਜਿਹੜਾ ਉਹ ਦੇਖਿਆ ਜਾ ਰਿਹਾ ਆ। ਸੋ 7 ਮਿਲੀਅਨ ਕੇਸ ਤਾਂ ਇਕੱਲੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਹੋ ਗਏ ਆ। ਅਜੇ ਮੈਨੂੰ ਲੱਗਦਾ ਆਪਾਂ ਪਿਛਲੇ ਵੀਕ 'ਚ ਹੀ ਦੱਸਿਆ ਸੀਗਾ 6 ਮਿਲੀਅਨ, ਉਹ ਜੀ ਤੋਂ 1 ਮਿਲੀਅਨ ਇੱਕ ਹਫ਼ਤੇ 'ਚ ਹੀ ਹੋ ਗਿਆ ਜੀ, ਇੱਕ ਹਫ਼ਤੇ ਦੇ ਵਿੱਚ। ਸੋ ਪਿਛਲੇ 2 ਮਿਲੀਅਨ ਜਿਹੜੇ ਕੇਸ ਆ ਉਹ 3 ਹਫ਼ਤਿਆਂ ਦੇ ਵਿੱਚ ਕੈਲੀਫੋਰਨੀਆ 'ਚ ਜਿਹੜੇ ਉਹ ਵੱਧ ਚੁੱਕੇ ਹੈਗੇ ਆ। ਸੋ ਜਿੱਦਾਂ ਇਹ ਸਪੀਡ ਦੇ ਨਾਲ, ਰਫਤਾਰ ਦੇ ਨਾਲ ਵੱਧ ਰਿਹਾ ਆ, ਇਹ ਤੇਜ਼ੀ ਦੇ ਨਾਲ ਹੋਰ ਜਿਹੜੇ ਉਹ ਵੱਧ ਸਕਦੇ ਆ। ਤੇ ਸਭ ਨੂੰ ਹੀ ਪਤਾ ਆ ਵੀ ਜਦੋਂ ਇੰਨੇ ਜ਼ਿਆਦਾ ਕੇਸ ਵੱਧਦੇ ਆ, ਕੈਲੀਫੋਰਨੀਆ ਦੀ ਆਪਣੀ ਕੈਲੋਸ਼ਾ ਦੇ ਜਿਹੜੇ ਵੱਖਰੇ ਉਹ ਨਿਯਮ ਹੈਗੇ ਆ
ਇੰਪਲੋਇਰਸ ਨੂੰ ਲੈ ਕੇ ਇੰਪਲੋਈਜ਼ ਨੇ ਕਿੱਦਾਂ ਕਰਨਾ, ਕਿਵੇਂ ਕਰਨਾ ਆ। ਸੋ ਇਕਨੋਮਿਕ ਤੌਰ ਦੇ ਉੱਤੇ ਤਾਂ ਇਸ ਦਾ ਅਸਰ ਬੈਡ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਆ। ਸੋ ਜੀ ਡਿਜ਼ਾਸਟਰ ਵੇਵ ਜਿਹੜੀ ਇੱਕ ਹਿਸਾਬ ਦੇ ਨਾਲ ਜਿੱਦਾਂ ਤੁਸੀਂ ਕਿਹਾ ਵੀ ਉਹ ਇਸ ਟਾਈਮ ਇਹ ਚੱਲ ਰਹੀ ਹੈਗੀ ਆ, ਆਪਾਂ ਨੂੰ ਇਸ ਤੋਂ ਬਚਾਅ ਰੱਖਣ ਦੀ ਜਿਹੜੀ ਉਹ ਕੋਸ਼ਿਸ਼ ਕਰਨੀ ਚਾਹੀਦੀ ਆ। ਸੋ CDC ਨੇ ਰਿਕਮੈਂਡ ਕੀਤਾ ਆ ਵੀ ਜਿਹੜੇ N95 ਜਾਂ KN95 ਜਿਹੜੇ ਮਾਸਕ ਆ ਉਹ ਹੀ ਜਿਹੜੇ ਉਹ ਤੁਸੀਂ ਪਹਿਨੋ, ਤਾਂ ਜੋ ਤੁਸੀਂ ਆਪਣੇ ਆਪ ਨੂੰ ਇਸ ਦੇ ਵਿੱਚ ਬਚਾਅ ਜਿਹੜਾ ਉਹ ਕਰ ਸਕੋ। ਸੋ ਆਈ ਥਿੰਕ ਸਾਰਿਆਂ ਨੂੰ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ। ਭੀੜ ਵਾਲੀਆਂ ਜਿਹੜੇ ਇਲਾਕਿਆਂ ਦੇ ਵਿੱਚ ਜਾਂ ਥਾਵਾਂ ਦੇ ਉੱਤੇ ਥੋੜ੍ਹਾ ਜਿਹਾ ਪਰਹੇਜ਼ ਕਰੋ, ਖਾਸ ਕਰਕੇ ਉਹ ਲੋਕ ਜ਼ਿਆਦਾ ਪਰਹੇਜ਼ ਕਰਨ ਜਿਨ੍ਹਾਂ ਨੂੰ ਜਿਹੜੀ ਇਮਿਊਨ ਸਿਸਟਮ ਜਿਨ੍ਹਾਂ ਦੇ ਸਟਰੋਂਗ ਨਹੀਂ ਹੈਗੇ, ਜਾਂ ਉਹਨਾਂ ਨੂੰ ਕੋਈ ਪਹਿਲੋਂ ਅੰਡਰਲਾਈਨਿੰਗ ਕੋਈ ਨਾ ਕੋਈ ਬਿਮਾਰੀ ਹੈਗੀ ਆ। ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਪਿਛਲੇ ਸਾਲ ਦੀ ਵੇਵ ਦੇ ਨਾਲੋਂ ਆਲਰੇਡੀ ਜ਼ਿਆਦਾ ਲੋਕ ਉਸ ਤੋਂ ਕਈ ਸੈਂਕੜੇ ਹਜ਼ਾਰਾਂ ਹੀ ਲੋਕ ਜਿਹੜੇ ਜ਼ਿਆਦਾ ਆ ਉਹ ਇਸ ਟਾਈਮ ਹਸਪਤਾਲਾਂ ਦੇ ਵਿੱਚ ਦਾਖਲ ਹੋ ਚੁੱਕੇ ਹੋਏ ਨੇ ਇਸ ਤੋਂ ਜਿਹੜੇ ਉਹ ਪੀੜਤ ਹੋ ਕੇ। ਸੋ ਪਲੀਜ਼ ਜਿਹੜਾ ਆ ਆਪਣਾ ਆਪਣੇ ਪਰਿਵਾਰਾਂ ਦਾ, ਆਪਣੇ ਪਰਿਵਾਰਕ ਜੀਆਂ ਦਾ ਜਿਹੜਾ ਆ ਉਹ ਵੱਧ ਤੋਂ ਵੱਧ ਧਿਆਨ ਰੱਖਣ ਦੀ ਕੋਸ਼ਿਸ਼ ਜੀ। ਸੋ ਕਰੋ। ਬਿਲਕੁਲ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਡਾਕਟਰ ਫੌਚੀ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਅਲਟੀਮੇਟਲੀ ਕੁਛ ਵੀ ਹੋਵੇ ਤੁਹਾਨੂੰ ਕਰੋਨਾ ਵਾਇਰਸ ਹੋ ਸਕਦਾ, ਚਾਹੇ ਤੁਸੀਂ ਵੈਕਸੀਨ ਲਵਾਇਆ ਚਾਹੇ ਨਹੀਂ ਲਵਾਇਆ, ਪਰ ਜੇ ਬੂਸਟਰ ਵੀ ਲਵਾਇਆ ਉਹਦੇ ਨਾਲ ਜਿਹੜਾ ਉਹਦਾ ਅਸਰ ਆ ਉਹ ਬਹੁਤ ਜ਼ਿਆਦਾ ਘਟ ਜਾਊਗਾ। ਸੋ ਕੁਛ ਕੁ ਲੱਛਣ ਜਿਹੜੇ ਹੈਗੇ ਆ ਉਹ ਆਪਾਂ ਪਹਿਲਾਂ ਵੀ ਦੱਸਦੇ ਆਏ ਆ। ਕਫ, ਖੰਘ ਆਉਂਦੀ ਆ ਤੁਹਾਨੂੰ, ਫੀਵਰ, ਜੇ ਬੁਖਾਰ ਚੜ੍ਹਦਾ ਕਹਿੰਦੇ ਪਰ ਹੁਣ 1-2 ਦਿਨ ਹੀ ਚੜ੍ਹਦਾ, ਜ਼ਿਆਦਾ ਚਿਰ ਨਹੀਂ ਚੜ੍ਹਦਾ। ਫਟੀਗ, ਬੰਦਾ ਥੱਕਾ ਜਿਹਾ ਮਹਿਸੂਸ ਕਰਦਾ ਹੈਗਾ। ਤੇ ਮਸਲ ਬਾਡੀ ਐਸ਼ਜ਼ ਹੁੰਦੀਆਂ, ਹੈਡੇਕ, ਟੇਸਟ ਜਾਂ ਸਮੈਲ, ਸੋਰ ਥਰੋਟ, ਨੌਜ਼ੀਆ, ਡਾਇਰੀਆ, ਰਨਿੰਗ ਨੋਜ਼। ਸੋ ਇਹ ਸਾਰੇ ਲੱਛਣ ਆ ਵੀ ਤੁਹਾਡੇ ਇਹ ਓਮੀਕਰੋਨ ਹੋ ਸਕਦਾ। ਬਹੁਤ ਸਾਰੇ ਲੋਕ ਇਹ ਸੋਚਦੇ ਵੀ ਨਹੀਂ ਮੈਨੂੰ ਤਾਂ ਫਲੂ ਹੀ ਹੈਗਾ। ਸੋ ਇਹ ਬੜਾ ਧਿਆਨ ਰੱਖਣ ਦੀ ਜ਼ਰੂਰਤ ਆ। ਓਮੀਕਰੋਨ ਫਲੂ ਨਹੀਂ ਹੈਗਾ, ਇਹ ਉਹਨਾਂ ਨੇ ਕਲੀਅਰ ਕੀਤਾ ਹੈਗਾ CDC ਨੇ। ਤੇ ਤੁਸੀਂ ਕਿਸ ਤਰ੍ਹਾਂ ਘਟਾ ਸਕਦੇ ਆ ਵੀ ਇਹਦਾ ਬਚ ਸਕਦੇ ਆ, ਜਾਂ ਜੇ ਤੁਹਾਨੂੰ ਰੱਬ ਨਾ ਕਰੇ ਹੋ ਜਾਏ ਤਾਂ ਉਹਦਾ ਅਸਰ ਘੱਟ ਰਹੇ। ਤੇ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਕਹਿੰਦੇ ਵੈਕਸੀਨੇਟਡ ਹੋਵੋ। ਹੁਣ ਬੂਸਟਰ ਵੀ ਤੁਹਾਨੂੰ ਲਵਾਉਣਾ ਚਾਹੀਦਾ, 3 ਟੀਕੇ ਲਾਣੇ ਚਾਹੀਦੇ ਆ, ਜਦ ਕਿ ਇਜ਼ਰਾਈਲ ਵਾਲਿਆਂ ਨੇ 4 ਟੀਕੇ ਲਾਣੇ ਸ਼ੁਰੂ ਕੀਤੇ ਹੋ ਆ, ਚੌਥਾ ਉੱਥੇ ਲੱਗਣਾ ਸ਼ੁਰੂ ਹੋਇਆ। ਸੋ ਡਾਕਟਰ ਹੈਂਡੀਜ਼ਾ ਇੱਕ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਬਹੁਤ ਤਰੀਕੇ ਦੇ ਨਾਲ ਕੋਵਿਡ ਟਰਾਂਸਮਿਟ ਹੁੰਦਾ ਆ। ਮੇਕ ਸ਼ੋਰ ਕਰੋ ਤੁਸੀਂ ਆਪਣੇ ਹੈਂਡ ਵਾਸ਼ਿੰਗ, ਵੀਅਰ ਮਾਸਕ, ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ N95, ਜਾਂ ਜੇ ਦੂਸਰਾ ਮਾਸਕ ਵੀ ਆ ਡਬਲ ਟ੍ਰਿਪਲ ਕਰਕੇ ਪਾਓ। ਤੇ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਰੱਖੋ। ਤੇ ਕਿ ਜੇ ਤੁਹਾਡਾ ਹੈਲਥੀ ਲਾਈਫ ਸਟਾਈਲ ਜਿਹੜਾ ਆ ਸਟਰੋਂਗ ਹੋਊਗਾ ਤੇ ਫਿਰ ਤੁਸੀਂ ਇਹ ਤੋਂ ਬਚ ਸਕਦੇ ਹੈਗੇ ਆ। ਪਰ ਬਹੁਤ ਜ਼ਿਆਦਾ ਨੰਬਰ ਆ, ਦੇਖ ਲਓ ਵੀ ਕੈਲੀਫੋਰਨੀਆ ਦੀ ਪਾਪੂਲੇਸ਼ਨ 38 ਮਿਲੀਅਨ ਦੇ ਕਰੀਬ ਹੋਣੀ ਆ, ਤੇ ਉਹਦੇ ਚੋਂ ਹੁਣ ਐਡਾ ਵੱਡਾ ਨੰਬਰ 7 ਮਿਲੀਅਨ ਲੋਕ ਆਲਰੇਡੀ ਇਹਦੇ ਨਾਲ ਪ੍ਰਭਾਵਿਤ ਹੋ ਚੁੱਕੇ ਆ। ਜੀ, ਜੀ। ਸੋ ਗਵਰਨਰ ਆਫਿਸ ਦੇ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਇੱਕ ਸੰਦੇਸ਼ ਜਿਹੜੇ ਉਹ ਕੁਛ ਆ ਰਹੇ ਆ। ਉਹ ਕਹਿੰਦੇ ਵੀ ਬੂਸਟਰ ਸ਼ਾਟ ਲੈਣਾ ਤੁਹਾਡੀ ਜਿਹੜੀ ਇਮਿਊਨਿਟੀ ਨੂੰ ਮਜ਼ਬੂਤ ਰੱਖਣ ਲਈ ਤੇ ਤੁਹਾਨੂੰ ਤੇ ਤੁਹਾਡੇ ਜਿਹੜੇ ਨਜ਼ਦੀਕੀ ਅਜ਼ੀਜ਼ ਆ ਉਹਨਾਂ ਨੂੰ COVID-19 ਤੋਂ ਬਚਾਉਣ ਤੋਂ ਸਭ ਤੋਂ ਵਧੀਆ ਜਿਹੜਾ ਉਹ ਤਰੀਕਾ ਆ। ਜਿਨ੍ਹਾਂ ਨੇ ਅਜੇ ਤੱਕ ਜਿਨ੍ਹਾਂ ਨੇ ਵੈਕਸੀਨ ਲੈ ਲਿਆ ਉਹਨਾਂ ਨੂੰ ਬੂਸਟਰ ਸ਼ਾਟ ਦੇ ਲਈ ਉਹ ਪ੍ਰੇਰਣ ਦੀ ਕੋਸ਼ਿਸ਼ ਕਰ ਰਹੇ ਆ, ਤੇ ਜਿਨ੍ਹਾਂ ਨੇ ਕੋਈ ਵੀ ਨਹੀਂ ਲਿਆ ਉਹਨਾਂ ਨੂੰ ਵੈਕਸੀਨੇਸ਼ਨ ਪਹਿਲੀ ਵੀ ਲਗਵਾਉਣ ਦੇ ਲਈ ਜਿਹੜੀ ਉਹ ਪ੍ਰੇਰਤਾ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਇਹ ਸੰਦੇਸ਼ ਨਾ ਵੀਕ ਆਫ ਐਕਸ਼ਨ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਗਵਰਨਰ ਦੇ ਆਫਿਸ ਦੇ ਵੱਲੋਂ ਜਿਹੜਾ ਉਹ ਚੱਲ ਰਿਹਾ ਹੈਗਾ ਆ। ਉਹ ਹੁਣ ਰਿਕਮੈਂਡੇਸ਼ਨ ਤਾਂ ਹਰਜੋਤ ਸਿੰਘ ਜੀ ਕਈ ਮਹੀਨਿਆਂ ਤੋਂ, ਹੁਣ ਤਾਂ ਸਾਲ ਹੀ ਆਪਾਂ ਕਹਿ ਸਕਦੇ ਹਾਂ ਵੀ ਤਕਰੀਬਨ ਜਿਹੜਾ ਉਹ ਹੋ ਗਿਆ ਵੀ ਉਸ ਨੂੰ ਵੈਕਸੀਨ ਜਿਹੜਾ ਉਹਨੂੰ ਲੱਗਦਿਆਂ ਹੋਇਆ। ਅਜੇ ਵੀ ਅਮਰੀਕਾ ਦੇ ਵਿੱਚ ਆਈ ਥਿੰਕ ਮਹਿਜ 62 ਤੋਂ 63% ਲੋਕ ਜਿਹੜੇ ਆ ਉਹ ਫੁੱਲੀ ਵੈਕਸੀਨੇਟ, 63% ਜਿਹੜੇ ਫੁੱਲੀ ਵੈਕਸੀਨੇਟ ਹੋਏ ਨੇ। ਜਦੋਂ ਓਮੀਕਰੋਨ ਦੀ ਵੇਵ ਪੂਰੀ ਜ਼ੋਰਾਂ ਦੇ ਉੱਤੇ ਚੱਲ ਰਹੀ ਸੀਗੀ ਤਾਂ ਉਸ ਦੌਰਾਨ ਵੈਕਸੀਨੇਸ਼ਨ ਦੇ ਡੋਜ਼ਿਸ ਜਿਹੜੇ ਉਹ ਵਧੇ ਸੀਗੇ, ਪਰ ਮੁੜ ਕੇ ਫਿਰ ਉਹ ਡੋਜ਼ਿਸ ਲਗਵਾਉਣ ਦੀ ਸੰਖਿਆ ਘਟ ਰਹੀ ਹੈਗੀ ਆ। ਸੋ ਪਿਛਲੇ ਹਫਤੇ ਦੇ ਮੁਕਾਬਲੇ 40% ਘੱਟ ਲੋਕਾਂ ਨੇ ਜਿਹੜੇ ਉਹ ਟੀਕਾ ਲਗਵਾਇਆ ਆ। ਉੱਦਾਂ ਜੇ ਵੇਵ ਵੱਲ ਦੇਖਦੇ ਜਾਈਏ, ਗ੍ਰਾਫ ਦੇ ਉੱਤੇ ਨਜ਼ਰ ਮਾਰੀਏ ਤਾਂ ਗ੍ਰਾਫ ਹੌਲੀ ਨੰਬਰ ਆਫ ਕੇਸਿਸ ਦੇ ਮਾਮਲੇ ਥੱਲੇ ਵੱਲ ਨੂੰ ਆਉਣਾ ਜਿਹੜਾ ਉਹ ਸ਼ੁਰੂ ਹੋ ਰਿਹਾ ਹੈਗਾ ਆ। ਉਧਰ ਨਾਲ ਹੀ ਅੱਜ ਜਿਹੜੀ USPS ਆ
ਜਿਹੜੀ ਫੈਡਰਲ ਪੱਧਰ ਦੇ ਉੱਤੇ ਇੱਕ ਘਰ ਦੇ ਵਿੱਚ 4 ਫ੍ਰੀ ਟੈਸਟ ਦੇਣ ਦੀ ਸਰਵਿਸ ਆ ਉਹ ਸ਼ੁਰੂ ਹੋ ਚੁੱਕੀ ਆ। ਅੱਜ ਤੋਂ ਤੁਸੀਂ ਜਿਹੜੇ ਆ usps.com/covid test ਇਸ ਦੇ ਉੱਤੇ ਜਾ ਕੇ ਜਿਹੜਾ ਆ ਉਹ ਤੁਸੀਂ ਜਾ ਕੇ ਆਰਡਰ ਕਰ ਸਕਦੇ ਹੋ। USPS ਵਾਲੇ ਤੁਹਾਡੇ ਘਰ ਦੇ ਹਿਸਾਬ ਦੇ ਨਾਲ ਜਿਹੜਾ ਵੀ ਇੱਕ ਜਣਾ ਘਰ ਚੋਂ ਜਿਹੜਾ ਆਰਡਰ ਕਰਦਾ ਹੈ ਉਸ ਐਡਰੈਸ ਦੇ ਲਈ 4 ਫ੍ਰੀ ਐਟ ਹੋਮ ਕੋਵਿਡ ਟੈਸਟ ਜਿਹੜੇ ਆ ਉਹ ਤੁਹਾਡੇ ਤੱਕ ਪਹੁੰਚਾ ਦੇਣਗੇ। ਸੋ usps.com/covid test ਦੇ ਉੱਤੇ ਜਾ ਕੇ ਤੁਸੀਂ ਆਪਣਾ ਨਾਮ ਤੇ ਆਪਣਾ ਪਤਾ ਜਿਹੜਾ ਉਹ ਭਰਨਾ ਆ ਤੇ ਉਹ ਫਿਰ ਤੁਹਾਡੇ ਘਰ ਤੱਕ ਫ੍ਰੀ ਜਿਹੜੇ ਫੈਡਰਲ ਕੋਵਿਡ ਟੈਸਟ ਪਿਛਲੇ ਦਿਨਾਂ 'ਚ ਰਾਸ਼ਟਰਪਤੀ ਬਾਈਡਨ ਨੇ ਐਲਾਨੇ ਸੀਗੇ ਉਹ ਜਿਹੜੇ ਆ ਉੱਥੇ ਤੁਹਾਨੂੰ ਘੱਲ ਦੇਣਗੇ। ਕੱਲ ਵੀ ਉੱਦਾਂ ਵੈਸੇ ਇਸ ਦੇ ਬਾਰੇ ਆਰਡਰ ਕਰਨੇ ਆ ਜ਼ਰੂਰ ਕਰੋ, ਪਰ ਇਸ ਦੇ ਬਾਰੇ ਕੱਲ ਇੱਕ ਵੱਡੀ ਰਿਪੋਰਟ ਇਹ ਸੀਗੀ ਹਰਜੋਤ ਸਿੰਘ ਜੀ ਵੀ ਇਹਨਾਂ ਟੈਸਟ ਦੇ ਕਰਕੇ ਫਾਲਸ ਨੈਗੇਟਿਵ ਤੇ ਫਾਲਸ ਪੋਜ਼ਿਟਿਵ ਵੀ ਜਿਹੜੇ ਦੋਨੋਂ ਹੀ ਜਿਹੜੇ ਬਹੁਤ ਆਉਂਦੇ ਆ। ਇਹ ਕੋਈ ਮਿਆਰੀ ਟੈਸਟ ਨਹੀਂ ਆਪਾਂ ਇੱਕ ਹਿਸਾਬ ਦੇ ਨਾਲ ਪੂਰਾ ਕਹਿ ਸਕਦੇ ਵੀ ਹਾਂ ਵੀ ਇਹ ਬਹੁਤ ਸਟੀਕ ਹੈਗਾ ਆ ਵੀ ਤੁਸੀਂ ਕਹੋ ਵੀ ਹਾਂ ਇਸ ਦੇ ਵਿੱਚ ਪੋਜ਼ਿਟਿਵ ਆ ਗਿਆ ਜਾਂ ਨੈਗੇਟਿਵ ਆ ਗਿਆ ਉਹੀ ਹੋਊਗਾ। ਜਿਹੜਾ PCR ਟੈਸਟ ਆ ਉਹ ਅਸਲ ਦੇ ਵਿੱਚ ਤੁਹਾਡੀ ਜਿਹੜੀ ਸਹੀ ਸਥਿਤੀ ਨੂੰ ਜਿਹੜਾ ਉਹ ਜ਼ਿਆਦਾ ਦੱਸਦਾ ਆ। ਉਹੀ ਸਭ ਤੋਂ ਜ਼ਿਆਦਾ ਸਟੀਕ ਟੈਸਟ ਜਿਹੜਾ ਉਹ ਮੰਨਿਆ ਜਾਂਦਾ ਹੈਗਾ ਆ। ਇਸੇ ਲਈ ਜਦੋਂ ਤੁਸੀਂ ਟਰੈਵਲ ਕਰਦੇ ਆ ਉਦੋਂ ਇਹ ਜਿਹੜੇ ਰੈਪਿਡ ਟੈਸਟ ਦੀ ਥਾਂ ਦੇ ਉੱਤੇ ਤੁਹਾਨੂੰ ਜਿਹੜੇ PCR ਟੈਸਟ ਜਿਹੜਾ ਆ ਉਹ ਕਰਵਾਉਣਾ ਲਾਜ਼ਮੀ ਹੁੰਦਾ ਆ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਕਾਈਜ਼ਰ ਪਰਮਾਨੈਂਟੇ ਹਸਪੀਟਲ ਵੱਲੋਂ ਖਬਰ ਆ ਰਹੀ ਆ ਵੀ ਕਾਈਜ਼ਰ ਦੇ 4000 ਪੇਸ਼ੈਂਟਸ ਨੂੰ ਉਹਨਾਂ ਨੇ ਕੋਵਿਡ ਦੇ ਵੈਕਸੀਨ ਲਾਏ ਸੀ ਤੇ ਉਹਦੇ ਵਿੱਚ ਜਿਹੜੀ ਡੋਜ਼ ਆ ਉਹ ਉਹਨਾਂ ਤੋਂ ਘੱਟ ਲੱਗੀ ਹੈਗੀ ਆ। ਸੋ ਜਿਹੜੀ ਰਿਕਮੈਂਡਡ ਡੋਜ਼ ਆ ਉਹ ਤੋਂ ਥੋੜ੍ਹੀ ਘੱਟ ਲੱਗੀ ਆ। ਸੋ ਇਸ ਕਰਕੇ ਕਾਈਜ਼ਰ ਵਾਲਿਆਂ ਨੇ ਆਲਰੇਡੀ ਆਪਣੇ ਜਿਹੜੇ ਉਹਨਾਂ ਦੇ ਪੇਸ਼ੈਂਟਸ ਆ ਉਹਨਾਂ ਨੂੰ ਕੰਟੈਕਟ ਕਰਨਾ ਸ਼ੁਰੂ ਕਰ ਦਿੱਤਾ। 3900 ਦੇ ਕਰੀਬ ਲੋਕ ਜਿਨ੍ਹਾਂ ਨੇ ਫਾਈਜ਼ਰ ਬਾਇਓਨਟੈਕ ਕੋਵਿਡ-19 ਦਾ ਵੈਕਸੀਨ ਲਵਾਇਆ ਸੀ ਅਕਤੂਬਰ 25 ਤੋਂ ਲੈ ਕੇ ਦਸੰਬਰ 10 ਦੇ ਵਿੱਚ। ਸੋ ਇਹ ਧਿਆਨ ਨਾਲ ਸੁਣ ਲਿਓ ਜਿਨ੍ਹਾਂ ਨੇ ਕਾਈਜ਼ਰ ਹਸਪੀਟਲ 'ਚ ਜਾ ਕੇ ਲਵਾਇਆ ਉਹਨਾਂ ਨੇ ਜਿਹੜੀ ਡੋਜ਼ ਆ ਉਹ 0.1 ਤੇ 0.4 ਮਿਲੀਲੀਟਰਸ ਲੈਸ ਦੈਨ ਰਿਕਮੈਂਡਡ ਡੋਜ਼ ਆਫ 0.30 ਮਿਲੀਲੀਟਰਸ ਲੱਗ ਗਈ। ਸੋ ਕਾਈਜ਼ਰ ਵਾਲੇ ਕਹਿੰਦੇ ਵੀ ਇਹ ਇੱਕ ਓਨੈਸਟ ਮਿਸਟੇਕ ਉਹਨਾਂ ਨਾਲ ਹੋਈ ਆ। ਸੋ ਦੁਬਾਰਾ ਕੀ ਫਿਰ ਉਹਨਾਂ ਦੇ ਉਹ ਵੈਕਸੀਨ ਲੱਗਣਗੇ, ਪਰ ਉਹਨਾਂ ਨੇ ਆਲਰੇਡੀ ਕੰਟੈਕਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜੀ ਜਿਨ੍ਹਾਂ ਦੇ ਜਿਹੜੇ ਉਹ ਮਿਸ ਹੋਏ ਹੈਗੇ ਆ ਤੇ ਇਹ ਜਿਹੜਾ ਮੈਂ ਕੋਵਿਡ ਟੈਸਟ ਦੀ USPS ਦੇ ਬਾਰੇ ਦੱਸਿਆ ਪੂਰੇ ਅਮਰੀਕਾ ਦੇ ਵਿੱਚ ਆ, ਇਹ ਇਕੱਲਾ ਕੈਲੀਫੋਰਨੀਆ ਨਹੀਂ। ਤੁਸੀਂ US ਦੇ ਵਿੱਚ ਕਿਤੇ ਵੀ ਰਹਿੰਦੇ ਆ ਤੁਸੀਂ ਉੱਥੋਂ ਇਹਨਾਂ ਦੀ ਇਸ ਵੈਬਸਾਈਟ ਤੇ ਜਾ ਕੇ 4 ਫ੍ਰੀ ਜਿਹੜੇ ਟੈਸਟ ਆ ਉਹ ਆਰਡਰ ਕਰ ਸਕਦੇ ਹੈਗੇ ਆ। ਤੇ ਹਰਜੋਤ ਸਿੰਘ ਜੀ ਹੁਣ ਆਪਾਂ ਅਗਲੀਆਂ ਕੁਛ ਹੋਰ ਖਬਰਾਂ ਦੇ ਉੱਤੇ ਜੇ ਆਪਾਂ ਨਜ਼ਰ ਮਾਰਨੀ ਸ਼ੁਰੂ ਕਰਦੇ ਜਾਈਏ ਤਾਂ ਟੋਂਗਾ ਜਿਹੜਾ ਮੁਲਕ ਸੀਗਾ ਜਿੱਥੇ ਸਮੁੰਦਰ ਦੇ ਵਿੱਚ ਮਹਾਸਾਗਰ ਦੇ ਵਿੱਚ ਜਵਾਲਾਮੁਖੀ ਫਟਿਆ ਸੀਗਾ। ਸਾਇੰਸਦਾਨ ਕਹਿ ਰਹੇ ਆ ਵੀ ਪਿਛਲੇ 30 ਸਾਲਾਂ ਦੇ ਵਿੱਚ ਐਡਾ ਵੱਡਾ ਜਵਾਲਾਮੁਖੀ ਉਹ ਕਿਤੇ ਵੀ ਜਿਹੜਾ ਉਹ ਨਹੀਂ ਫਟਿਆ। ਸਮੁੰਦਰ ਦੇ ਵਿੱਚ ਫਟਣ ਦੇ ਬਾਵਜੂਦ ਵੀ ਕਈ ਮੀਲ ਉੱਤੇ ਤੱਕ ਜਿਹੜੀ ਸਵਾਹ ਆ ਉਹ ਫੈਲੀ ਆ। ਇਸ ਟਾਈਮ ਜਿਹੜਾ ਇਹ ਟੋਂਗਾ ਮੁਲਕ ਹੈਗਾ ਆ ਆਈਲੈਂਡ ਜਿਹੜਾ ਮੁਲਕ ਹੈਗਾ ਆ ਉਹ ਪੂਰੀ ਤਰ੍ਹਾਂ ਸਵਾਹ ਦੇ ਨਾਲ ਥਿਕ ਲੇਅਰ ਆਫ ਐਸ਼ ਦੇ ਨਾਲ ਜਿਹੜਾ ਉਹ ਘਿਰ ਚੁੱਕਾ ਹੋਇਆ ਆ। ਕਹਿੰਦੇ ਵੀ ਜਿਹੜੀ ਇੱਕ ਸਮੁੰਦਰ ਦੀ ਤੱਟ ਦੇ ਉੱਤੇ ਇੰਟਰਨੈਟ ਦੀਆਂ ਜਿਹੜੀਆਂ ਤਾਰਾਂ ਜਾਂਦੀਆਂ ਕੇਬਲ ਆ ਉਸ ਵੀ ਜਿਹੜੀ ਉਹ ਟੁੱਟੀ ਆ ਤੇ ਕਈ ਦਿਨਾਂ ਤੱਕ ਜਿਹੜੇ ਆ ਉਹ ਇੰਟਰਨੈਟ ਤੋਂ ਵਾਂਝੇ ਜਿਹੜੇ ਉਹ ਰਹਿ ਸਕਦੇ ਆ। ਡਿਜ਼ਾਸਟਰ ਕਹਿੰਦੇ ਬਹੁਤ ਤਗੜਾ ਜਿਹੜਾ ਇਸ ਟਾਈਮ ਉੱਥੇ ਆਇਆ ਹੈਗਾ ਆ। ਸੋ ਕਹਿੰਦੇ ਵੀ ਕੁਛ ਹੁਣ ਨਵੀਆਂ ਤਸਵੀਰਾਂ ਸੈਟੇਲਾਈਟ ਤਸਵੀਰਾਂ ਉਸ ਆਈਲੈਂਡ ਮੁਲਕ ਦੀਆਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਆ ਤੇ ਉਹ ਕਹਿੰਦੇ ਵੀ ਪੂਰੀ ਤਰ੍ਹਾਂ ਇਸ ਟਾਈਮ ਸਵਾਹ ਦੇ ਨਾਲ ਘਿਰਿਆ ਪਿਆ ਹੈਗਾ ਆ। ਇੱਥੋਂ ਤੱਕ ਕਿ ਉਸਦੇ ਇਰਦ ਗਿਰਦ ਜਿਹੜੇ ਮੁਲਕ ਹੈਗੇ ਆ ਉਹਨਾਂ ਦੇ ਵਿੱਚ ਵੀ ਪਾਣੀ ਦੀਆਂ ਛੱਲਾਂ ਜਿਹੜੀਆਂ ਦੇਖੀਆਂ ਗਈਆਂ। ਇੱਥੋਂ ਤੱਕ ਕਿ ਜਿੱਥੋਂ ਹਜ਼ਾਰਾਂ ਹੀ ਮੀਲ ਦੂਰ ਸਾਡਾ ਜਿਹੜਾ ਕੈਲੀਫੋਰਨੀਆ ਦਾ ਤੱਟ ਹੈਗਾ ਆ ਵੈਸਟਰਨ ਕੋਸਟ ਹੈਗਾ ਆ ਉੱਥੇ ਵੀ ਜਿਹੜੀਆਂ ਪਾਣੀ ਦੀਆਂ ਛੱਲਾਂ ਕਈ ਜਿਹੜੇ ਆ ਉਸ ਦੇ ਵਿੱਚ ਉੱਚੀਆਂ ਜਿਹੜੀਆਂ ਉਹ ਆਈਆਂ ਤਾਂ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਜਿਹੜਾ ਉਹ ਵੜਿਆ। ਪੈਸੀਫਿਕਾ ਹਰਜੋਤ ਸਿੰਘ ਜੀ ਜਿੱਦਾਂ ਆਪਾਂ ਕੱਲ ਗੱਲ ਕਰ ਰਹੇ ਸੀ ਵੀ ਉਸ ਇਲਾਕੇ ਦੇ ਵਿੱਚ ਵੀ ਪਾਣੀ ਜਿਹੜਾ ਉਹ ਚੜ੍ਹ ਗਿਆ ਸੀਗਾ। ਇਹ ਅਸੀਂ ਇੰਨਾ ਸ਼ੁਕਰ ਸੀਗਾ ਵੀ ਕੋਈ ਤੇਜ਼ੀ ਦੇ ਨਾਲ ਨਹੀਂ ਸੁਨਾਮੀ ਵਾਲੀ ਜਿਹੜੀ ਉਹ ਗੱਲ ਇੱਕ ਹਿਸਾਬ ਦੇ ਨਾਲ ਨਹੀਂ ਬਣੀ। ਵਾਰਨਿੰਗ ਜਿਹੜੀ ਆ ਇਸ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਵੈਸਟਰਨ ਜਿਹੜੇ ਕੋਸਟ ਆ ਉਸ ਦੇ ਉੱਤੇ ਇਹਨਾਂ ਨੇ
ਕਰ ਦਿੱਤੀ ਸੀਗੀ। ਸੋ ਉਸ ਮੁਲਕ ਨੂੰ ਇਸ ਟਾਈਮ ਕਾਫੀ ਜ਼ਿਆਦਾ ਭਾਰੀ ਨੁਕਸਾਨ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ। ਜੀ। ਸੋ 1 ਲੱਖ ਦੀ ਪਾਪੂਲੇਸ਼ਨ ਵਾਲਾ ਇਹ ਆਈਲੈਂਡ ਹੈਗਾ ਆ, ਜਿੱਥੇ ਇੰਨਾ ਜ਼ਿਆਦਾ ਵੋਲਕੈਨੋ ਜਿਹੜਾ ਸਮੁੰਦਰ ਦੇ ਵਿੱਚ ਫਟਿਆ, ਉਹਦੇ ਨਾਲ ਨੁਕਸਾਨ ਹੋਇਆ। 100 ਤੋਂ ਵੱਧ ਘਰ ਡੈਮੇਜ ਹੋਏ ਆ, 50 ਤਾਂ ਪੂਰੀ ਤਰ੍ਹਾਂ ਡਿਸਟਰੋਏ ਹੋ ਗਏ ਆ। 3 ਮੌਤਾਂ ਹੁਣ ਤੱਕ ਹੋ ਚੁੱਕੀਆਂ। ਹਿਊਮਨਟੇਰੀਅਨ ਏਡ ਬਹੁਤ ਸਾਰੇ ਮੁਲਕਾਂ ਵੱਲੋਂ ਉੱਥੇ ਪਹੁੰਚਾਈ ਜਾ ਰਹੀ ਹੈ। ਨਿਊਜ਼ੀਲੈਂਡ ਨੇ ਆਪਣੇ 2 ਰਾਇਲ ਸ਼ਿਪਸ ਪੈਸੀਫਿਕ ਆਈਲੈਂਡ ਨੇਸ਼ਨ ਤੋਂ ਉੱਥੇ ਲਾ ਦਿੱਤੇ ਹੈਗੇ ਆ। ਇੱਕ HMNZS ਵੈਲਿੰਗਟਨ ਤੇ ਦੂਜਾ HMNZS ਉਹ ਟਿਊਰੋ, ਇਹ ਦੋਨੋਂ ਲਾਏ ਗਏ ਆ। ਹੈਲੀਕਾਪਟਰਸ ਵੀ ਆ ਉਹਨਾਂ ਦੇ ਉੱਤੇ। ਸਭ ਤੋਂ ਵੱਡੀ ਦਿੱਕਤ ਪਾਣੀ ਦੀ ਆ ਰਹੀ ਹੈ, ਕਿਉਂਕਿ ਪਾਣੀ ਉੱਥੇ ਪੂਰਾ ਕੰਟੈਮੀਨੇਟ ਹੋ ਗਿਆ ਆ। ਸੋ ਇੱਕ ਸ਼ਿਪ ਦੇ ਵਿੱਚ 2.5 ਲੱਖ ਲੀਟਰ ਉਹ ਕਹਿੰਦੇ ਪਹੁੰਚਾ ਸਕਦੇ ਆ, ਤੇ ਉਹ ਤੋਂ ਬਿਨਾਂ ਡੀਸੈਲੀਨੇਸ਼ਨ ਦੇ ਲਈ ਵੀ ਜਿਹੜਾ ਇਸਤੇਮਾਲ ਕੀਤਾ ਜਾ ਰਿਹਾ, ਜਿਹਦੇ ਨਾਲ 70,000 ਲੀਟਰ ਸਮੁੰਦਰ ਦਾ ਪਾਣੀ ਉਹ ਕਨਵਰਟ ਕੀਤਾ ਜਾਂਦਾ ਹੈ ਪਾਣੀ ਯੂਜ਼ ਕਰਨ ਦੇ ਲਈ। ਸੋ ਕਾਫੀ ਜ਼ਿਆਦਾ ਨੁਕਸਾਨ ਹੋਇਆ। ਜਿਹੜੇ 3 ਲੋਕਾਂ ਦੀ ਮੌਤ ਹੋਈ ਆ ਹੁਣ ਤੱਕ, ਇੱਕ ਬ੍ਰਿਟਿਸ਼ ਨੈਸ਼ਨਲ ਲੇਡੀ ਸੀ, ਇੱਕ ਕਿਸੇ ਤਰ੍ਹਾਂ 65 ਸਾਲਾਂ ਦੀ ਇੱਕ ਮੈਂਗੋ ਆਈਲੈਂਡ ਤੋਂ ਲੇਡੀ ਸੀ, 49 ਸਾਲਾਂ ਦਾ ਇੱਕ ਬੰਦਾ ਨਮੂਕਾ ਆਈਲੈਂਡ ਜਿਹੜਾ ਉੱਥੇ ਸੀਗਾ। ਬ੍ਰਿਟਿਸ਼ ਵੂਮਨ ਐਂਜਲਾ ਕਲੋਵਰ ਦੀ ਬੋਡੀ ਉੱਥੋਂ ਕਹਿੰਦੇ ਵੀ ਸਮੁੰਦਰ ਦੇ ਵਿੱਚ ਪਾਣੀ ਦੇ ਵਿੱਚ ਰੁੜ ਗਈ ਹੈਗੀ ਆ। ਜੀ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਉਹਨਾਂ ਦਾ ਜਿਹੜਾ ਇੱਕ ਰਿਪਰੈਜ਼ੈਂਟੇਟਿਵ ਜਿਹੜੀ ਉਸ ਮੇਨ ਆਈਲੈਂਡ ਦੇ ਉੱਤੇ ਸੀਗਾ, ਉਸ ਆਈਲੈਂਡ ਦੇ ਵਿੱਚ ਉਹ ਇਕੱਲਾ ਹੀ ਸੀ ਜਿਹਦੇ ਕੋਲ ਸੈਟੇਲਾਈਟ ਫੋਨ ਸੀਗਾ। ਸੋ ਉਸ ਸੈਟੇਲਾਈਟ ਫੋਨ ਦੇ ਜ਼ਰੀਏ ਜਿਹੜੀ ਟੋਂਗਾ ਦੀ ਜਿਹੜੀ ਸਰਕਾਰ ਹੈਗੀ ਆ, ਉਹਦੇ ਅਧਿਕਾਰੀ UN ਦੀ ਏਜੰਸੀਜ਼ ਦੇ ਨਾਲ ਰਾਬਤਾ ਜਿਹੜਾ ਉਹ ਕਾਇਮ ਕਰਨ ਦੇ ਵਿੱਚ ਕਾਮਯਾਬ ਹੋਏ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੁਆਰਾ ਉਸ ਦੇ ਉੱਤੋਂ ਜਿਹੜਾ ਆ ਅਸਮਾਨੀ ਸਰਵੇ ਜਿਹੜਾ ਉਹ ਕੀਤਾ ਗਿਆ ਫਲਾਈਟਾਂ ਦੇ ਜ਼ਰੀਏ, ਵੀ ਕਿੰਨਾ ਕੁ ਜ਼ਿਆਦਾ ਜਿਹੜਾ ਉਹ ਨੁਕਸਾਨ ਹੋਇਆ ਹੈਗਾ ਆ। ਸੋ ਕਾਫੀ ਭਾਰੀ ਨੁਕਸਾਨ ਆ। ਜਿੱਦਾਂ ਆਪਾਂ ਪਹਿਲਾਂ ਦੱਸਿਆ ਵੀ ਜਿਹੜੀਆਂ ਇੰਟਰਨੈਟ ਵਾਲੀ ਜਿਹੜੀ ਮੋਟੀ ਤਾਰ ਥੱਲੋਂ ਦੀ ਉਹਨਾਂ ਨੇ ਪਾਈ ਹੁੰਦੀ ਹੈ ਸਮੁੰਦਰ ਦੇ ਨਾਲ, ਯੂਰਪ ਤੇ ਅਮਰੀਕਾ ਨੂੰ ਵੀ ਜਿਹੜੀ ਉਹ ਜੋੜਦੀ ਹੈਗੀ ਆ। ਉਸ ਦੇ ਵਿੱਚ ਕਹਿੰਦੇ ਵੀ ਜਿੰਨੀ ਦੇਰ ਤੱਕ ਹੁਣ ਵੋਲਕੈਨਿਕ ਐਕਟੀਵਿਟੀ ਜਵਾਲਾਮੁਖੀ ਫਟਣਾ ਜਿਹੜਾ ਪੂਰੀ ਤਰ੍ਹਾਂ ਬੰਦ ਨਹੀਂ ਕਰ ਦਿੰਦਾ, ਉਨੀ ਦੇਰ ਤੱਕ ਰਿਪੇਅਰ ਕਰਨ ਦੇ ਵਿੱਚ ਕੋਈ ਕਦਮ ਜਿਹੜਾ ਉਹ ਨਹੀਂ ਚੱਕਿਆ ਜਾ ਸਕਦਾ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਆਪਾਂ ਆਪਣੇ ਮੁਲਕ ਅਮਰੀਕਾ ਵੱਲ ਨੂੰ ਆਈਏ, ਤਾਂ ਫਲੋਰੀਡਾ ਦੇ ਜਿਹੜੇ ਗਵਰਨਰ ਡਿਸੈਂਟਸ ਆ, ਉਹਨਾਂ ਨੇ ਇੱਕ ਨਵੀਂ ਪੁਲਿਸ ਏਜੰਸੀ ਜਿਹੜੀ ਆ ਉਹ ਪ੍ਰਪੋਜ਼ ਕੀਤੀ ਆ, ਜਿਹੜੀਆਂ ਇਲੈਕਸ਼ਨਾਂ ਨੂੰ ਮੋਨੀਟਰ ਕਰੂਗੀ। ਹੁਣ ਤੱਕ ਅਮਰੀਕਾ ਦੇ ਕਿਸੇ ਵੀ ਸਟੇਟ ਦੇ ਵਿੱਚ ਅਜਿਹੀ ਫੋਰਸ ਨਹੀਂ ਹੈਗੀ। ਹੁਣ ਤੱਕ ਕੰਜ਼ਰਵੇਟਿਵ ਪਾਰਟੀ ਦੇ ਇਹ ਜਿਹੜੇ ਝੂਠੇ ਦਾਅਵੇ ਆ, ਉਸ ਨੂੰ ਇਹ ਸਗੋਂ ਹੋਰ ਹਵਾ ਦੇਣ ਵਾਲੀ ਜਿਹੜੀ ਗੱਲ ਉਹ ਕਹਿੰਦੇ ਆ ਵੀ ਬਣਨ ਜਾ ਰਹੀ ਹੈਗੀ ਆ। ਇਸ ਨੂੰ ਦੇਖੋ ਦੇਖੀ ਹੋਰ ਵੀ ਕਈ ਥਾਵਾਂ ਦੇ ਉੱਤੇ ਇਦਾਂ ਦੀ ਫੋਰਸ ਬਣਾ ਸਕਦੀ ਆ। ਗਵਰਨਰ ਡਿਸੈਂਟਸ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਇਸ ਜਿਹੜੀ ਸਪੈਸ਼ਲ ਪੁਲਿਸ ਏਜੰਸੀ ਆ, ਉਹਦੇ ਕੋਲ ਤਾਕਤਾਂ ਹੋਣਗੀਆਂ ਵੀ ਉਹ ਜਿਹੜੇ ਵੋਟਰਸ ਆ ਜਾਂ ਹੋਰ ਆ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਸਕਦੇ ਆ, ਜੇ ਉਹਨਾਂ ਨੂੰ ਲੱਗਦਾ ਵੀ ਉਹ ਇਲੈਕਸ਼ਨਸ ਲਾ ਨੂੰ ਵਾਇਲੇਟ ਜਿਹੜੀ ਆ ਉਹ ਕਰ ਰਹੀ ਹੈਗੀ ਆ। ਸੋ ਹੁਣ ਤਾਂ ਬਹੁਤ ਸਾਰੇ ਜਿਹੜੇ ਕਈ ਰਿਪਬਲਿਕਨ ਪਾਰਟੀ ਦੇ ਵਿੱਚੋਂ ਸੈਨੇਟਰਸ, ਉਹਨਾਂ ਦੇ ਲਾਅ ਮੇਕਰਸ ਵੀ ਇਹ ਬਾਰ-ਬਾਰ ਕਹਿ ਰਹੇ, ਇੱਥੋਂ ਤੱਕ ਕਿ ਜਿਹੜੀਆਂ ਸਟੇਟਾਂ ਦੇ ਬਾਰੇ ਜਿਹੜਾ ਉਹ ਰੌਲਾ ਪਾਇਆ ਜਾ ਰਿਹਾ ਸੀ, ਉਹਨਾਂ ਦੇ ਸੈਕਟਰੀ ਆਫ ਸਟੇਟ ਵੀ ਇਹ ਕਹਿ ਰਹੇ ਆ ਵੀ ਇੱਦਾਂ ਦਾ ਕੋਈ ਵੀ ਕੰਮ ਜਿਹੜਾ ਉਹ ਨਹੀਂ ਹੋਇਆ ਜਿਸ ਪੱਧਰ ਦੇ ਉੱਤੇ ਜਿਹੜਾ ਉਹ ਰੌਲਾ ਪਾਇਆ ਗਿਆ ਹੈਗਾ ਆ। ਸੋ ਹੁਣ ਦੇਖੋ ਇਹ ਨਵੀਂ ਪਿਰਤ ਜਿਹੜੀ ਉਹ ਇਹਨਾਂ ਦੀ ਪਾਉਣ ਦੀ ਕੋਸ਼ਿਸ਼ ਹੈਗੀ ਆ। ਉੱਥੇ ਇਹਨਾਂ ਦੀ ਆਪਣੀ ਮੈਜੋਰਟੀ ਤਾਂ ਹੈਗੀ ਆ, ਸੋ ਹੋ ਸਕਦਾ ਵੀ ਇਸ ਸਪੈਸ਼ਲ ਫੋਰਸ ਨੂੰ ਜਿਹੜਾ ਅਪਰੂਵਲ ਵੀ ਜਿਹੜਾ ਉਹ ਮਿਲ ਜਾਵੇ। ਪਰ ਇਸ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦੇ ਆਪਸ ਦੇ ਵਿੱਚ ਹੋਰ ਜ਼ਿਆਦਾ ਸਿੰਘ ਜਿਹੜੇ ਉਹ ਫਸਣ ਵਾਲੇ ਆ। $6 ਮਿਲੀਅਨ ਜਿਹੜੇ ਆ ਕਹਿੰਦੇ ਵੀ ਅਲਾਟ ਇਹਨਾਂ ਨੇ ਕੀਤੇ ਆ। 52 ਜਾਣੇ ਜਿਹੜੇ ਉਹ ਹਾਇਰ ਕੀਤੇ ਜਾਣਗੇ। ਹੁਣ ਤੁਸੀਂ 52 ਜਾਣੇ ਪੂਰੇ ਫਲੋਰੀਡਾ ਦੇ ਵਿੱਚ ਇਨਵੈਸਟੀਗੇਟ, ਡਿਟੈਕਟ, ਐਪਰੀਹੈਂਡ, ਅਰੈਸਟ ਉਹ ਅਜਿਹੀਆਂ ਵਾਇਲੇਸ਼ਨ ਨੂੰ ਕਰਨ ਦੇ ਵਿੱਚ ਕਿੰਨੀ ਕੁ ਉਹਨਾਂ ਨੂੰ ਕਾਮਯਾਬੀ ਹਾਸਲ ਹੋ ਸਕੂਗੀ ਕਿ ਨਹੀਂ। ਪਰ ਹਾਲ ਦੀ ਘੜੀ ਇਸ ਦੇ ਅਪਰੂਵਲ ਦੇ ਲਈ ਇਹਨਾਂ ਨੂੰ ਇੱਕ ਜਿਹੜੀ ਚੁਣੌਤੀ ਉਹ ਸਾਹਮਣੇ ਰਹੇਗੀ। ਦੂਸਰੇ ਪਾਸੇ ਵੋਟਿੰਗ ਰਾਈਟਸ ਬਿੱਲ ਨੂੰ ਲੈ ਕੇ ਸੈਨੇਟਰ ਬਰਨੀ ਸੈਂਡਰਸ ਨੇ ਆਪਣਾ ਜਿਹੜਾ ਹੈ ਗੁੱਸਾ ਸੈਨੇਟਰ ਮੈਨਸ਼ਨ ਤੇ ਸੈਨੇਟਰ ਸਨੀਮਾ ਦੇ ਉੱਤੇ ਛੱਡਿਆ ਹੈਗਾ।
ਕਹਿੰਦੇ ਵੀ ਇਹ ਦੋਨਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ। ਸੈਨੇਟ ਰਿਪਬਲਿਕਨਸ ਸਾਰੇ ਇਕੱਠੇ ਹੈਗੇ ਆ ਇਸ ਬਿੱਲ ਦੇ ਓਪੋਜੀਸ਼ਨ ਦੇ ਵਿੱਚ, ਅਤੇ ਸੈਨੇਟ ਆਲਰੇਡੀ 50-50 ਡਿਵਾਈਡਡ ਆ, ਅਤੇ ਇੱਕ ਵੋਟ ਪਾ ਕੇ ਫਿਲਬਸਟਰ ਦੇ ਥਰੂ ਇਸ ਨੂੰ ਪਾਸ ਕੀਤਾ ਜਾ ਸਕਦਾ ਆ। ਪਰ ਜੇ ਦੋਨੋਂ ਹੀ ਸੈਨੇਟਰ ਜੋ ਮੈਨਸ਼ਨ ਡੈਮੋਕਰੇਟ ਜਿਹੜੇ ਵੈਸਟ ਵਰਜੀਨੀਆ ਤੋਂ ਆ, ਅਤੇ ਕ੍ਰਿਸਟੀਨ ਸਿਨੇਮਾ ਡੈਮੋਕਰੇਟ ਐਰੀਜ਼ੋਨਾ ਤੋਂ ਆ, ਇਸ ਨੂੰ ਅਪੋਜ਼ ਕਰਦੇ ਆ, ਫਿਰ ਇਹ ਡੈਮੋਕਰੇਟਸ ਦੇ ਲਈ ਬਹੁਤ ਔਖਾ ਹੋਊਗਾ। ਅਤੇ ਸੈਨੇਟਰ ਬਰਨੀ ਸੈਂਡਰਸ ਨੇ ਇਹ ਕਿਹਾ ਆ ਵੀ ਫਾਈਨਲੀ ਇਹ ਬਿੱਲ ਫਲੋਰ ਦੇ ਉੱਤੇ ਆ ਰਿਹਾ ਆ ਅੱਜ, ਜਾਣੀ ਕਿ ਇਹਦੇ 'ਤੇ ਹੀਅਰਿੰਗ ਸ਼ੁਰੂ ਹੋਊਗੀ, ਅਤੇ ਕੱਲ੍ਹ ਨੂੰ ਬੁੱਧਵਾਰ ਨੂੰ ਇਹਦੇ 'ਤੇ ਵੋਟਿੰਗ ਹੋ ਸਕਦੀ ਹੈਗੀ ਆ। ਅਤੇ ਉਹਨਾਂ ਨੇ ਇਹ ਕਿਹਾ ਵੀ 50 ਦੇ 50 ਡੈਮੋਕਰੇਟਸ ਸਾਨੂੰ ਯੂਨਾਈਟ ਰਹਿਣਾ ਚਾਹੀਦਾ ਹੈਗਾ ਆ। ਸੋ ਹੁਣ ਦੇਖਦੇ ਹਾਂ ਕੱਲ੍ਹ ਤੱਕ ਇਹਦੇ ਮਾਮਲੇ 'ਚ ਕੀ ਬਣਦਾ ਹੈਗਾ। ਜੀ, ਸੋ ਇਹ ਜਿਹੜੇ ਰਾਈਟ ਨਾਓ ਕ੍ਰਿਸਟੀਅਨ ਸਿਨੇਮਾ ਤੇ ਜੋ ਮੈਨਸ਼ਨ ਉਹ ਕਹਿੰਦੇ ਵੀ ਫਿਲਬਸਟਰ ਨੂੰ ਆਪਾਂ ਜਿਹੜਾ ਉਹ ਨਹੀਂ ਹਟਾਉਣਾ ਚਾਹੁੰਦੇ। ਇਹ ਸਦਨ ਦੀ ਜਿਹੜੀ ਪਰੰਪਰਾ ਜਿਹੜੀ ਬੜੇ ਚਿਰ ਦੀ ਚੱਲਦੀ ਆ ਰਹੀ ਆ, ਉਸ ਦੇ ਬਾਬਤ ਜੇ ਦੱਸਦੇ ਜਾਈਏ ਵੀ ਇਤਿਹਾਸ ਦੇ ਵਿੱਚ ਹੁਣ ਤੱਕ 160 ਤੋਂ ਵੱਧ ਵਾਰੀ ਜਿਹੜੇ ਫਿਲਬਸਟਰ ਦੇ ਕਾਨੂੰਨਾਂ ਨੂੰ ਜਿਹੜਾ ਉਹ ਚੇਂਜ ਕੀਤਾ ਜਾ ਚੁੱਕਾ ਹੈਗਾ ਆ। ਇਹ ਕੋਈ ਸੰਵਿਧਾਨ ਦੇ ਵਿੱਚ ਲਿਖੀ ਹੋਈ ਕਹਿੰਦੇ ਆ ਵੀ ਉਹ ਪੱਕੀ ਚੀਜ਼ ਨਹੀਂ ਆ, ਪਰ ਕਹਿੰਦੇ ਆ ਵੀ ਇਸ ਨੂੰ ਹਰ ਇੱਕ ਵਾਰੀ ਜੇ ਕਈ ਵਾਰੀ 160 ਵਾਰੀ ਤੁਸੀਂ ਦੇਖੋ ਵੀ ਚੇਂਜ ਕੀਤਾ ਜਾ ਚੁੱਕਾ। ਕੁਛ ਮਹੀਨੇ ਪਹਿਲਾਂ ਹੀ ਜਿਹੜਾ ਆ ਇਹ ਫਿਲਬਸਟਰ ਦੇ ਰੂਲ ਨੂੰ ਹਟਾ ਕੇ ਤੇ ਜਿਹੜੀ ਡੈਟ ਸੀਲਿੰਗ ਉਸ ਨੂੰ ਵਧਾਉਣ ਦੇ ਲਈ ਇਹਨਾਂ ਦੋਨਾਂ ਹੀ ਸੈਨੇਟਰਾਂ ਨੇ ਵੀ ਜਿਹੜਾ ਉਹ ਸਾਥ ਦਿੱਤਾ ਸੀਗਾ, ਪਰ ਹੁਣ ਇਸ ਨੂੰ ਕਹਿੰਦੇ ਆ ਵੀ ਹਟਾਉਣ ਬਾਰੇ ਉਹ ਰੋਕ ਰਹੇ ਹੈਗੇ ਆ। ਕੱਲ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਦਿਨ ਦੇ ਉੱਤੇ ਵਾਸ਼ਿੰਗਟਨ DC ਤੋਂ ਸੈਨੇਟ ਤੱਕ ਉਹਨਾਂ ਨੇ ਮਾਰਚ ਕੀਤੀ ਸੀਗੀ। ਅਜੇ ਇਸੇ ਹੀ ਜਿਹੜੇ ਜੌਨ ਰਾਈਟਸ ਵੋਟਿੰਗ ਰਾਈਟ ਐਕਟ ਹੈਗਾ ਆ ਉਸ ਨੂੰ ਪਾਸ, ਜੌਨ ਲੂਇਸ ਜਿਹੜੇ ਵੋਟਿੰਗ ਰਾਈਟ ਐਕਟ ਆ ਉਸ ਨੂੰ ਪਾਸ ਕਰਵਾਉਣ ਦੇ ਲਈ। ਸੋ ਹੁਣ ਦੇਖੋ ਇਸ ਦੇ ਵਿੱਚ ਕੀ ਬਣਦਾ। ਅੱਜ ਤੋਂ ਹਰਜੋਤ ਸਿੰਘ ਜੀ ਡਿਬੇਟ ਜਿਹੜਾ ਆ ਉਹ ਸ਼ੁਰੂ ਹੋਵੇਗਾ, ਤੇ ਇਹਨਾਂ ਦੋਨਾਂ ਦੇ ਉੱਤੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਹੋਰ ਲੀਡਰਾਂ ਦੀ ਤੇ ਉਹਨਾਂ ਦੇ ਜਿਹੜੇ ਸਮਰਥਕਾਂ ਦਾ ਕਾਫੀ ਜ਼ਿਆਦਾ ਪ੍ਰੈਸ਼ਰ ਜਿਹੜਾ ਉਹ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਹੜੀ ਕ੍ਰਿਸਟੀਅਨ ਸਿਨੇਮਾ ਐਰੀਜ਼ੋਨਾ ਤੋਂ ਤੇ ਜੋ ਮੈਨਸ਼ਨ ਜਿਹੜੇ ਵੈਸਟ ਵਰਜੀਨੀਆ ਦੇ ਸੈਨੇਟਰਸ ਦੇ ਉੱਤੇ। ਜੀ, ਅਗਲੀ ਖਬਰ US ਏਅਰਲਾਈਨਸ ਦੇ ਸੰਬੰਧ ਦੇ ਵਿੱਚ ਆ। US ਏਅਰਲਾਈਨਸ ਨੇ ਜਿੰਨੇ ਵੀ CEO ਆ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ 5G ਰੋਲ ਆਊਟ ਕਰਕੇ ਡਿਸਰਪਸ਼ਨ ਹੋਊਗੀ, ਅਤੇ ਇਹ ਇੱਕ ਕੈਟਾਸਟ੍ਰੋਫਿਕ ਹੋ ਸਕਦਾ ਹੈਗਾ ਆ। ਸੋ ਇਹ ਇੱਕ ਬਹੁਤ ਹੀ ਸਖਤ ਵਾਰਨਿੰਗ ਜਿਹੜੀ ਏਅਰਲਾਈਨਸ ਦੇ CEO ਆ ਉਹਨਾਂ ਵੱਲੋਂ ਦਿੱਤੀ ਗਈ ਆ, ਕਿਉਂਕਿ ਇਸ ਬੁੱਧਵਾਰ ਨੂੰ ਰੋਲ ਆਊਟ ਹੋਣਾ ਹੈ ਨਵਾਂ C-band 5G ਸਰਵਿਸ ਟੈਲੀਕਮਿਊਨੀਕੇਸ਼ਨ ਜਾਇੰਟ AT&T ਤੇ ਬਰਾਈਜ਼ਨ ਵੱਲੋਂ। ਕਹਿੰਦੇ ਪਈ ਇਹ ਤੋਂ ਵਾਈਡ ਸਪਰੈਡ ਫਲਾਈਟ ਕੈਂਸਲੇਸ਼ਨਸ ਹੋ ਸਕਦੀਆਂ ਹੈਗੀਆਂ। ਸੋ ਇਹ ਕਈ ਏਅਰਪੋਰਟਸ ਦੇ ਆਲੇ ਦੁਆਲੇ ਤਾਂ ਉਹਨਾਂ ਨੇ ਇਹਦੇ ਉੱਤੇ ਇੱਕ ਤਰ੍ਹਾਂ ਨਾਲ ਬੈਨ ਵੀ ਲਾਇਆ ਵੀ 5G ਨੂੰ ਯੂਜ਼ ਨਾ ਕੀਤਾ ਜਾਵੇ। ਜੀ, ਪਰ ਇਹ ਜਿਹੜੀਆਂ ਕੰਪਨੀਆਂ ਆ ਜਿਨ੍ਹਾਂ 'ਚ AT&T ਆ ਜਾਂ ਹੋਰ ਜਿਹੜੀਆਂ ਆ ਉਹ ਕਹਿ ਰਹੀਆਂ ਵੀ ਇਹ ਤਾਂ ਸਰਵਿਸ ਆਲਰੇਡੀ 5G ਯੂਰਪ ਦੇ ਵਿੱਚ ਏਅਰਪੋਰਟਾਂ ਦੇ ਨਜ਼ਦੀਕ ਚੱਲ ਰਹੀ ਆ। ਸੋ ਇਹ ਕਹਿੰਦੇ ਵੀ ਵਾਧੂ ਦਾ ਇਹਨਾਂ ਨੇ ਇੱਥੇ ਦਿਆਂ ਨੇ ਜਿਹੜਾ ਉਹ ਰੌਲਾ ਜਿਹੜਾ ਉਹ ਪਾਇਆ ਹੈਗਾ ਆ। ਇਹ ਮੰਗ ਕਰ ਰਹੇ ਆ ਜਿਹੜੇ ਏਅਰਲਾਈਨਸ ਵਾਲੇ ਵੀ ਉੱਥੇ ਜੇ ਏਅਰਪੋਰਟ ਦੇ ਲਾਗੇ ਚਲਾਉਣੀ ਆ ਤਾਂ ਪਾਵਰ ਜਿਹੜੀ ਉਹ ਘੱਟ ਰੱਖੀ ਜਾਵੇ, ਪਰ 5G ਨੂੰ ਹੁਣ ਪੇਸ਼ ਹੀ ਇਸ ਹਿਸਾਬ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਕੀਤਾ ਜਾ ਰਿਹਾ ਹੈਗਾ ਆ ਵੀ ਉਹ ਹੁਣ ਨਵੀਂ ਜਿਹੜੀ ਇਹ ਟੈਕਨੋਲੋਜੀ ਹੈਗੀ ਆ। ਤਕਰੀਬਨ ਹੁਣ ਜਿੰਨੇ ਵੀ ਹੁਣ ਨਵੇਂ ਫੋਨ ਆਇਆ ਕਰਨਗੇ ਉਹਨਾਂ ਦੇ ਵਿੱਚ ਇਹ ਟੈਕਨੋਲੋਜੀ ਹੋਣੀ ਆ। ਸਾਰੇ ਜਿਹੜੇ ਸਰਵਿਸ ਪ੍ਰੋਵਾਈਡਰ ਆ ਉਹ ਇਸ ਨੂੰ ਅਪਡੇਟ ਕਰਨ ਦੇ ਵਿੱਚ ਲੱਗੇ ਹੋਏ ਆ, ਪਿਛਲੇ ਉਹ ਵੀ ਕਈ ਸਾਲਾਂ ਤੋਂ ਲੱਗੇ ਹੋਏ ਆ। ਸੋ ਹੁਣ ਦੇਖੋ ਕੀ ਜਿਹੜਾ ਉਹ ਬਣਦਾ ਆ। ਇਹਨਾਂ ਦੀ ਇਹ ਕਹੇ ਜਾਣ ਦੇ ਉੱਤੇ ਕੈਟਾਸਟ੍ਰੋਫਿਕ ਫੇਲੀਅਰ ਜਾਂ ਡਿਸਟਰਪਸ਼ਨ ਆ ਉਹ ਅਸਲ ਦੇ ਵਿੱਚ ਗੱਲ ਆ, ਜਾਂ ਇਹ ਆਪਣਾ ਆਲਰੇਡੀ ਫਲਾਈਟਾਂ ਕੈਂਸਲ ਹੋ ਰਹੀਆਂ ਨੂੰ ਇਸ ਦੇ ਜਿੰਮੇ ਜਿਹੜਾ ਉਹ ਪਾਉਣਾ ਚਾਹੁੰਦੇ ਆ। ਇਹ ਵੀ ਕੋਈ ਕਿਹਾ ਨਹੀਂ ਜਾ ਸਕਦਾ, ਕਿਉਂਕਿ ਇਹਨਾਂ ਦੀ ਬਦਨਾਮੀ ਬਹੁਤ ਹੋ ਰਹੀ ਹੈ ਹਰਜੋਤ ਸਿੰਘ ਜੀ ਪਿਛਲੇ ਕੁਛ ਜੀ ਮਹੀਨਿਆਂ ਤੋਂ, ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਹਰ ਵੀਕ ਜਿਹੜੀਆਂ ਫਲਾਈਟਾਂ ਆ ਉਹ ਇਹ ਸਾਰੀਆਂ ਇਹਨਾਂ ਏਅਰਲਾਈਨਸ ਨੂੰ ਕੈਂਸਲ ਕਰਨੀਆਂ ਪੈ ਰਹੀਆਂ ਆ। ਸ਼ਾਇਦ ਭਾਂਡਾ ਭੰਨਣ ਦੇ ਲਈ ਇਹ ਇੱਕ ਨਵੀਂ ਗਰਾਊਂਡ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈਗੀ। ਜੀ ਬਿਲਕੁਲ, ਮਿਲੀਅਨਸ ਆਫ ਡਾਲਰ ਇਹਨਾਂ ਨੂੰ PPP ਲੋਨਸ ਮਿਲੇ ਸੀ ਤਾਂ ਕਿ ਜਿਹੜੇ EMPLOYEES ਆ ਉਹਨਾਂ ਨੂੰ ਰੱਖਿਆ ਜਾ ਸਕੇ। ਸੋ ਦੋਨੋਂ ਹੀ ਕੰਪਨੀਆਂ AT&T ਤੇ ਬਰਾਈਜ਼ਨ ਇਹਨਾਂ ਨੇ ਹੁਣ ਐਗਰੀ ਕੀਤਾ ਆ ਵੀ ਅਸੀਂ ਇੱਕ ਬਫਰ ਜ਼ੋਨ ਲਗਭਗ USA ਦੇ 50 ਏਅਰਪੋਰਟਸ ਆ ਉਹਦੇ ਆਲੇ ਦੁਆਲੇ ਬਣਾਇਆ ਹੈਗਾ ਆ,
ਸੋ ਇਹ ਜਿਹੜਾ ਬੁੱਧਵਾਰ ਨੂੰ ਰੋਲ ਆਊਟ ਵੀ ਹੋਣਾ ਹੈਗਾ 5G ਸਰਵਿਸ ਦਾ, ਇਹ ਆਲਰੇਡੀ 2 ਹਫ਼ਤੇ ਲੇਟ ਹੈਗਾ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਇਸ ਨੂੰ ਦੇਰੀ ਨਾਲ ਚਾਲੂ ਕਰਨ ਲਈ ਕਿਹਾ ਸੀ। ਜੀ ਜੀ। ਸੋ ਹਰਜੋਤ ਸਿੰਘ ਜੀ, ਤੁਸੀਂ PPP ਲੋਨਸ ਦੀ ਗੱਲ ਕੀਤੀ ਸੀ। ਇੱਕ ਨਵੀਂ ਰਿਪੋਰਟ ਦੇ ਮੁਤਾਬਕ 3 ਕੁਆਟਰਸ ਜਿਹੜੇ $800 ਬਿਲੀਅਨ PPP ਲੋਨਸ ਦੇ ਵਿੱਚ ਦਿੱਤੇ ਗਏ ਹੈਗੇ ਆ, ਕਹਿੰਦੇ ਵੀ ਉਹ ਜਾਣੇ ਵਰਕਰਸ ਦੇ ਕੋਲ ਚਾਹੀਦੇ ਸੀਗੇ, ਉਹ ਗਏ ਬਿਜ਼ਨਸ ਓਨਰਸ ਦੇ ਕੋਲ। ਇਹ ਇੱਕ ਨਵੀਂ ਜਿਹੜੀ ਸਟੱਡੀ ਆ ਉਸਨੇ ਜਿਹੜਾ ਇਹ ਫਾਈਂਡ ਕੀਤਾ ਹੈਗਾ ਆ। ਹੁਣ ਤੁਸੀਂ ਹਿਸਾਬ ਲਾ ਲਓ, 800 ਬਿਲੀਅਨ ਦਾ 3 ਕੁਆਟਰਸ, 75% ਜਿਹੜਾ ਮਨੀ ਆ ਜਿਹੜਾ ਕਿ ਵਰਕਰਸ ਨੂੰ ਰਿਟੇਨ ਕਰਨ ਦੇ ਲਈ ਦਿੱਤਾ ਗਿਆ ਸੀਗਾ, ਉਹ ਕਹਿੰਦੇ ਵੀ ਇਕੱਲੇ ਬਿਜ਼ਨਸ ਓਨਰਸ ਤੱਕ ਹੀ ਜਿਹੜਾ ਉਹ ਸੀਮਤ ਰਹਿ ਗਿਆ ਹੈਗਾ ਆ। ਸੋ ਇਹ ਵੀ ਇੱਕ ਵੱਡੀ ਜਿਹੜੀ ਹਰਜੋਤ ਸਿੰਘ ਜੀ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲੂਗੀ। ਜਿੱਦਾਂ ਆਪਾਂ ਐਸਾ EDD ਦੇ ਬਾਰੇ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ EDD ਹੁਣ ਤੱਕ ਦਾ ਨਵੀਆਂ ਜਿਹੜੀ ਇੱਕ ਆਈ ਡਾਕੂਮੈਂਟਰੀ ਦੇ ਕਹਿਣ ਦੇ ਮੁਤਾਬਕ ਅਮਰੀਕਾ ਦੀ ਹਿਸਟਰੀ ਦੇ ਵਿੱਚ ਵਰਸਟ ਟੈਕਸ ਪੇਅਰ ਫਰਾਡ ਜਿਹੜਾ ਉਹ ਦੇਖਿਆ ਗਿਆ ਆ ਵੀ ਇੱਕ ਬਹੁਤ ਵੱਡੀ ਜਿਹੜੀ ਚਿੰਤਾ ਵਾਲੀ ਜਿਹੜੀ ਗੱਲ ਹੈ। ਵੀ ਫਰਾਡ ਤੋਂ ਘੱਟ ਵਾਲੀ ਗੱਲ ਨਹੀਂ ਆ, ਵੀ ਲੋਕਾਂ ਨੂੰ ਰੱਖਣ ਦੇ ਲਈ ਕਾਮਿਆਂ ਨੂੰ ਰੱਖਣ ਦੇ ਲਈ ਪੈਸੇ ਡਾਲਰ ਜਿਹੜੇ ਦਿੱਤੇ ਗਏ, ਪਰ ਬਿਜ਼ਨਸ ਓਨਰਸ ਆਪਣੇ ਉੱਤੇ ਹੀ ਜਿਹੜਾ ਉਹ ਉਹਨਾਂ ਨੇ ਹੀ ਜਿਹੜੇ ਉਹ ਵਰਤ ਲਏ ਹੈਗੇ ਆ। ਸੋ ਇਹ ਆਪਾਂ ਦੇਖੇ ਆ ਕਿੰਨੇ ਫੜੇ ਵੀ ਆ ਇਹਨਾਂ ਨੇ। ਕਿਸੇ ਨੇ ਲੈਂਬਰਗਿਨੀ ਲੈ ਲਈ, ਕਿਸੇ ਨੇ ਰੋਲੈਕਸ ਲੈ ਲਈ, ਕਿਸੇ ਨੇ ਗੱਡੀਆਂ ਲੈ ਲਈਆਂ, ਕਿਸੇ ਨੇ ਹੋਰ ਚੀਜ਼ਾਂ ਜਿਹੜੀਆਂ ਉਹ ਘਰ ਖਰੀਦ ਲਏ। ਸੋ ਇਦਾਂ ਦਾ ਪਤਾ ਨਹੀਂ ਹੋਰ ਕਿੰਨਾ ਕੁ ਕੰਮ ਹੋਇਆ। ਨਵੀਂ ਸਟੱਡੀ ਦੇ ਮੁਤਾਬਕ ਤਾਂ ਇਹ ਬਹੁਤ ਹੀ ਵੱਡਾ ਆંકੜਾ ਜਿਹੜਾ ਆ ਉਹ ਇੱਕ ਦੱਸ ਰਹੇ ਹੈਗੇ ਜੀ। ਸੋ ਉਹਦੇ ਦੂਸਰੇ ਦੇ ਸੰਬੰਧ ਦੇ ਵਿੱਚ ਅੱਜ US ਡਿਪਾਰਟਮੈਂਟ ਆਫ ਜਸਟਿਸ ਨੇ ਇਹ ਵੀ ਕਿਹਾ ਵੀ ਜਿਹੜੇ ਲੋਕ ਫਰਾਡ ਕਰ ਰਹੇ, ਈਵਨ ਕਹਿੰਦੇ ਵੀ ਛੋਟਾ ਅਮਾਊਂਟ ਵੀ ਆ, $7500 ਤੱਕ ਦਾ ਵੀ ਆ ਨਾ, ਤੇ ਉਹ ਉਹਨਾਂ ਨੂੰ ਚਾਰਜ ਕੀਤਾ ਜਾਊਗਾ। $1 ਮਿਲੀਅਨ ਤੱਕ ਫਾਈਨ ਹੋ ਸਕਦਾ ਤੇ 30 ਸਾਲਾਂ ਦੀ ਸਜ਼ਾ ਹੋ ਸਕਦੀ ਹੈਗੀ ਆ। ਸੋ ਕਿਉਂਕਿ $2.8 ਟ੍ਰਿਲੀਅਨ ਇਕਨੋਮਿਕ ਏਡ ਦਿੱਤੀ ਗਈ ਸੀ ਇੰਡੀਵਿਜੂਅਲਸ ਨੂੰ ਤੇ ਬਿਜ਼ਨਸਸ ਨੂੰ, ਖਾਸ ਕਰਕੇ ਸਮਾਲ ਬਿਜ਼ਨਸਸ ਨੂੰ। ਫੋਰਗਿਵੇਬਲ ਲੋਨ ਸੀਗੇ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਅੰਡਰ, ਤੇ ਜਿਹੜੇ ਲੋਕਾਂ ਨੇ ਕਹਿੰਦੇ ਵੀ ਗਲਤ ਇਨਫੋਰਮੇਸ਼ਨ ਦੇ ਕੇ ਇਹ ਲੋਨ ਲਏ ਆ, ਤੇ ਜਦੋਂ ਹੀ ਉਹ ਹੁਣ ਆਡਿਟ ਹੋਣਗੇ ਤੇ ਬਹੁਤ ਜ਼ਿਆਦਾ ਸਜ਼ਾ ਹੋ ਸਕਦੀ ਹੈਗੀ, ਕਿਉਂਕਿ ਹੁਣ ਬਦਨਾਮੀ ਬਹੁਤ ਹੋ ਰਹੀ ਹੈਗੀ ਆ ਕੈਲੀਫੋਰਨੀਆ 'ਚ EDD ਦੀ, ਤੇ ਫੈਡਰਲ ਗੌਰਮੈਂਟ ਲਈ PPP ਲੋਨਸ ਦੀ ਕਾਫੀ ਜ਼ਿਆਦਾ ਜਿਹੜਾ ਮਿਸਯੂਜ਼ ਹੋਇਆ ਉਹਦਾ ਰੌਲਾ ਪੈ ਰਿਹਾ ਹੈਗਾ। ਜੀ। ਤੁਸੀਂ ਹੁਣ ਦੇਖੋ ਹਰਜੋਤ ਸਿੰਘ ਜੀ, ਵੀ ਇਕੋਨਮੀ ਮਹਿੰਗਾਈ ਕਿੱਥੇ ਦੀ ਕਿੱਥੇ ਜਿਹੜੀ ਉਹ ਜਾ ਰਹੀ ਆ। ਡਾਲਰ ਜਿਹੜੇ ਆਏ ਆ, ਤੇ ਜੇ ਉਹ ਇਸ ਹਿਸਾਬ ਦੇ ਨਾਲ ਗਲਤ ਤਰੀਕੇ ਦੇ ਨਾਲ ਏਡੇ ਵੱਡੇ ਪੱਧਰ ਦੇ ਉੱਤੇ ਫਰਾਡ ਜਿਹੜਾ ਉਹ ਹੋਇਆ ਹੋਵੇ, ਤਾਂ ਬਣਨਾ ਕੀ ਆ, ਹੋਣਾ ਕੀ ਆ। ਇਵੈਂਚੁਅਲੀ ਕਿਸੇ ਨੂੰ ਅੰਦਰ ਕਰਨਗੇ ਜਿਨ੍ਹਾਂ ਦੇ ਕਰਕੇ ਇਹ ਹੋਇਆ ਕਿ ਨਹੀਂ। ਇਹ ਹੁਣ ਵੱਡੇ ਜਿਹੜੇ ਸਵਾਲ ਰਹਿਣਗੇ। ਯਾਦ ਹੋਣਾ ਹਰਜੋਤ ਸਿੰਘ ਜੀ, 2007-2008 ਦੀ ਰਿਸੈਸ਼ਨ ਤੋਂ ਬਾਅਦ ਦੇ ਵਿੱਚ ਜਿਸ ਟਾਈਮ ਦੇ ਉੱਤੇ ਓਬਾਮਾ ਹੁਣੀ ਜਿਹੜੇ ਕਾਰਜਕਾਲ ਦੇ ਵਿੱਚ ਆਏ ਸੀ, ਉਹਨਾਂ ਦੇ ਅਟਾਰਨੀ ਜਨਰਲ ਆ ਕੇ ਬੜੇ ਪੱਟਾਂ ਤੇ ਹੱਥ ਮਾਰ ਕੇ ਕਹਿੰਦੇ ਸੀ ਵੀ ਅਸੀਂ ਵਾਲ ਸਟਰੀਟ ਨੂੰ ਜਿਹੜਾ ਉਹ ਜਵਾਬ ਤਲਬੀ ਕਰਾਂਗੇ, ਅਸੀਂ ਅੰਦਰ ਵੀ ਕਰਾਂਗੇ। ਹੋਇਆ ਕੀ? ਕੱਖ ਵੀ ਨਹੀਂ। ਸਲੈਪ ਔਨ ਦਾ ਰਿਸਟ ਵੀ ਨਹੀਂ ਕਹਿੰਦੇ ਆ ਵੀ ਵਾਲ ਸਟਰੀਟ ਵਾਲਿਆਂ ਨੂੰ ਜਿਹੜਾ ਉਹ ਹੋਈ, ਜਿਨ੍ਹਾਂ ਦੇ ਕਰਕੇ ਐਡੇ ਵੱਡੇ ਪੱਧਰ ਦੇ ਉੱਤੇ ਮੁਲਕ ਦਾ, ਲੋਕਾਂ ਦਾ ਨੁਕਸਾਨ ਹੋਇਆ, ਘਾਣ ਹੋਇਆ। ਬਣਿਆ ਉੱਥੇ ਕੱਖ ਨਹੀਂ। ਹੁਣ ਇਹ ਦੇਖਣਾ ਹੋਊਗਾ ਵੀ ਇਹ ਹੁਣ ਕੀ ਆਮ ਲੋਕਾਂ ਦੇ ਦੁਆਲੇ ਹੋਣਗੇ, ਜਾਂ ਇਹ ਵਾਕਿਆ ਹੀ ਜਿਹੜਾ $800 ਬਿਲੀਅਨ ਦੇ ਵਿੱਚੋਂ 75% ਮਨੀ ਦੀ ਜਿਹੜੀ ਫਰਾਡ ਹੋਈ ਆ, ਉਹਦੇ ਵੱਲ ਨੂੰ ਵੀ ਜਿਹੜਾ ਕੁਛ ਇਹ ਕਰਨ ਬਾਰੇ ਜਿਹੜਾ ਉਹ ਸੋਚਣਗੇ ਜਾਂ ਨਹੀਂ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਗਿਆ, ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ, ਤੇ ਇਸ ਤੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਕੁਝ ਇੰਸ਼ੋਰੈਂਸ ਦੀਆਂ ਜਿਹੜੀਆਂ ਗੱਲਾਂ ਆ ਉਹ ਆਪਾਂ ਕਰਾਂਗੇ। ਸਰੋਤਿਓ, ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM.
R&H ਮੰਡੇਰਾ ਵਾਲੇ ਇਸ ਮੌਕੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ 72 ਸੈਂਟ ਪਰ ਮਾਈਲ ਮਿਲਣਗੇ ਹੁੱਕ ਐਂਡ ਡ੍ਰੌਪ ਦੇ ਲੋਡ ਹਨ ਕੈਲੀਫੋਰਨੀਆ ਤੋਂ ਟੈਕਸਸ ਅਤੇ ਫਲੋਰੀਡਾ ਦੀਆਂ ਡੈਡੀਕੇਟਡ ਲੇਨਸ ਹਨ 1 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਅਤੇ ਕਲੀਨ ਰੈਕੋਰਡ ਹੋਵੇ ਹੋਰ ਜਾਣਕਾਰੀ ਲਈ ਕਾਲ 5595145653 ਜਾਂ 5593772129 ਜਾਂ 5595142663 R&H ਟਰੱਕਿੰਗ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਚੈੱਕ ਕੀਤੀ ਸੀ ਕੀ ਤੁਹਾਡੀ ਕਵਰੇਜ ਅਤੇ ਰੇਟਸ ਅੱਜ ਦੇ ਹਿਸਾਬ ਦੇ ਨਾਲ ਠੀਕ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ ਆਪਣੀ ਆਟੋ ਇੰਸ਼ੋਰੈਂਸ ਦੇ ਬਾਰੇ ਸਹੀ ਸਲਾਹ ਲੈਣ ਦੇ ਲਈ ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ 408 272 2500 4082722500 ਰੱਖਣਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ ਬਿਜ਼ਨਸ ਪਰਸਨਲ ਇਨਕਮ ਟੈਕਸ ਰੀਅਲ ਏਸਟੇਟ ਘਰ ਵੇਚਣਾ ਜਾਂ ਖਰੀਦਣਾ ਹੋਵੇ ਲਾਈਫ ਇੰਸ਼ੋਰੈਂਸ ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ ਸਿਟੀਜ਼ਨਸ਼ਿਪ ਗ੍ਰੀਨ ਕਾਰਡ ਵਰਕ ਪਰਮਿਟ R1 ਵੀਜ਼ਾ I-360 ਐਡਜਸਟਮੈਂਟ ਆਫ ਸਟੇਟਸ ਪਾਸਪੋਰਟ ਰੀਨਿਊ ਕਰਵਾਉਣਾ ਹੋਵੇ ਇੰਡੀਆ ਇੰਗਲੈਂਡ ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ IRS ਦਾ ਕੋਈ ਵੀ ਮਸਲਾ ਹੋਵੇ ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ ਰੱਖੜਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ ਫ੍ਰੈਸਨੋ ਕਾਲ 5592439200 ਇਹਨਾਂ ਦੀ ਵੈਬਸਾਈਟ rakhrataxservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ BRE ਲਾਇਸੈਂਸ ਨੰਬਰ 1759633 ਇੰਸ਼ੋਰੈਂਸ ਲਾਇਸੈਂਸ ਨੰਬਰ 0G81976 ਫ੍ਰੈਸਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ $9.99 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ ਹਰ ਤਰ੍ਹਾਂ ਦੇ ਵੈਜ ਨਾਨ ਵੈਜ ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਸਨੋ 6735 ਨਾਰਥ ਫਰਸਟ ਸਟਰੀਟ ਫ੍ਰੈਸਨੋ ਹੋਰ ਜਾਣਕਾਰੀ ਦੀ ਕਾਲ ਸੋਢੀ 5597619641 559 761 9641 ਗਿਲ ਇਮੀਗ੍ਰੇਸ਼ਨ ਕੰਸਲਟੈਂਟਸ ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ ਪਾਸਪੋਰਟ ਵੀਜ਼ਾ ਗ੍ਰੀਨ ਕਾਰਡ ਸਿਟੀਜ਼ਨਸ਼ਿਪ ਐਫੀਡੇਵਿਟ ਆਫ ਸਪੋਰਟ ਰੀਐਂਟਰੀ ਪਰਮਿਟ ਵਰਕ ਪਰਮਿਟ ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ ਰੀਨਿਊ ਕਰਵਾਉਣਾ OCI ਕਾਰਡ ਇੰਡੀਆ ਲਈ ਵੀਜ਼ਾ ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ ਕਾਲ ਗੁਰਪ੍ਰੀਤ ਗਿੱਲ 5594122876 559 412 2876 ਐਡਰੈਸ 4709 Al Capitan Suite 103 Fresno or visit fresnoimmigration.com क्या बात है आज तो पछाने नहीं जाते सरकार ਜਦੋਂ ਵੀ ਮੈਂ SNS ਬਿਊਟੀ ਸਟੂਡੀਓ ਤੋਂ ਤਿਆਰ ਹੁੰਦੀ ਆ ਤੁਸੀਂ ਇਹੀ ਕਹਿੰਦੇ ਹੋ ਜੀ ਹਾਂ ਜੇ ਦਿਲ ਕਰੇ ਕੰਪਲੀਮੈਂਟ ਪਾਉਣਾ ਖੁਦ ਨੂੰ ਸਜਾਉਣਾ ਤਾਂ ਫਿਰ SNS ਬਿਊਟੀ ਸਟੂਡੀਓ ਹੀ ਆਉਣਾ ਥ੍ਰੈਡਿੰਗ ਵੈਕਸਿੰਗ ਫੇਸ਼ੀਅਲਸ ਸਕਿਨ ਟ੍ਰੀਟਮੈਂਟਸ ਆਈਲੈਸ਼ ਐਕਸਟੈਂਸ਼ਨ ਬ੍ਰਾਈਡਲ ਐਂਡ ਨਾਨ ਬ੍ਰਾਈਡਲ ਮੇਕਅਪ ਐਂਡ ਹੇਅਰ ਈਅਰ piercing teeth whitening body sculpting and microblading ਤੇ ਹੋਰ ਵੀ ਬਹੁਤ ਕੁਝ ਇਹ ਸਭ ਸਰਵਿਸਿਜ਼ ਅਵੇਲੇਬਲ ਨੇ SNS ਬਿਊਟੀ ਸਟੂਡੀਓ 6061 East Kings Canyon Road, Suite 105, Fresno. Call 559-570-5832. 559-570-5832. ਆਪਣੇ ਬਿਜ਼ਨਸ ਤੇ ਕੰਮਕਾਰ ਨੂੰ ਹੋਰ ਵਧਾਓ ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ ਨਵੇਂ ਕਸਟਮਰਸ ਲਈ ਖਾਸ ਪ੍ਰਮੋਸ਼ਨਲ ਆਫਰ ਜੋ ਦਿੰਦੇ ਨੇ ਤੁਹਾਨੂੰ ਤੁਹਾਡੇ ਡਾਲਰ ਦਾ ਜ਼ਿਆਦਾ ਮੁੱਲ ਵਧੇਰੇ ਜਾਣਕਾਰੀ ਲਈ ਕਾਲ ਕਰੋ 4082725200 408 272 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨੇ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਸੋ ਆਪਾਂ 4-5 ਮਿੰਟ ਰਾਜਕਨਵੀਰ ਸਿੰਘ ਜੀ ਅੱਜ ਫਿਰ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਤੇ ਗੱਲਬਾਤ ਕਰਾਂਗੇ ਜਿੰਨੀਆਂ ਵੀ ਰਿਪੋਰਟਸ ਆ ਰਹੀਆਂ ਕਵਰਡ ਕੈਲੀਫੋਰਨੀਆ ਦੇ ਆਫਿਸ ਵੱਲੋਂ ਜਾਂ ਉਹਨਾਂ ਦੇ ਆਫਿਸ ਸਟਾਫ ਆਪਾਂ ਦੇਖਿਆ ਵੀ ਪੰਜਾਬੀ ਰੇਡੀਓ USA ਤੇ ਵੀ
ਜੀ ਪਿਛਲੇ ਹਫ਼ਤੇ ਵੀ, ਆਉਣ ਵਾਲੇ ਹਫ਼ਤੇ ਵੀ ਕਵਰ ਕੈਲੀਫੋਰਨੀਆ ਤੋਂ ਜਗਦੀਪ ਸਿੰਘ ਢਿੱਲੋਂ ਅੱਜ ਵੀ ਜਿਹੜਾ ਉਹ ਸ਼ਾਮ ਜੀ। ਨੂੰ ਜਿਹੜਾ ਉਹ ਆਪਣੇ ਨਾਲ ਉਹਨਾਂ ਨੇ ਜੁੜਨਾ ਹੈਗਾ। ਜੀ ਹਾਂ, ਜੁੜਦੇ ਆ, ਉਹ ਜਿੰਨੀਆਂ ਕੁ ਇਨਫੋਰਮੇਸ਼ਨ ਦੇ ਰਹੇ ਆ, ਲੱਗਦਾ ਨਹੀਂ ਵੀ ਇਸ ਵਾਰੀ ਡੇਟ ਐਕਸਟੈਂਡ ਹੋਊਗੀ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ ਕੈਲੀਫੋਰਨੀਆ 'ਚ, 31 ਜਨਵਰੀ ਲਾਸਟ ਡੇਟ ਆ ਤੁਹਾਡੀ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਕਰਾਉਣ ਦੀ। ਸੋ 31 ਤੋਂ ਪਹਿਲਾਂ ਤੁਸੀਂ ਕਰਾ ਲਓਗੇ ਤੇ ਤੁਹਾਡੀ ਫਰਵਰੀ 1 ਨੂੰ ਸ਼ੁਰੂ ਹੋ ਜਾਊਗੀ, ਨਹੀਂ ਤਾਂ ਫਿਰ ਪੈਨਲਟੀ ਆ। ਤੇ ਇਸ ਵਾਰੀ ਅਸੀਂ ਦੇਖਿਆ ਵੀ ਕਹਿੰਦੇ ਵੀ 10 ਵਿੱਚੋਂ 9 ਲੋਕ ਸਬਸਿਡੀ ਲੈ ਰਹੇ ਆ, ਤੇ ਕਈਆਂ ਦਾ ਪ੍ਰੀਮੀਅਮ 0 ਵੀ ਹੈਗਾ ਇਨਕਮ ਬੇਸ ਦੇ ਉੱਤੇ। ਸੋ ਇਹ ਬਹੁਤ ਜ਼ਰੂਰੀ ਆ। ਸਭ ਤੋਂ ਜ਼ਰੂਰੀ ਗੱਲ ਇੱਕ ਵਾਰੀ ਫੇਰ ਮੈਂ ਪਿਛਲੇ ਹਫ਼ਤੇ ਵੀ ਦੱਸੀ ਸੀ, ਜਿੰਨਿਆਂ ਨੇ ਵੀ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਕਰਾਈ ਹੋਈ ਆ, ਪਲੀਜ਼ ਮੇਕ ਸ਼ੋਰ ਕਰੋ ਕਿ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਪੇਮੈਂਟ ਚੱਲ ਗਈ ਆ ਜਾਂ ਨਹੀਂ ਚੱਲ ਗਈ। ਕਿਉਂਕਿ ਪਿਛਲੇ ਹਫ਼ਤੇ ਵੀ ਮੈਨੂੰ ਲੱਗਦਾ ਸਾਡੇ ਆਫਿਸ 100 ਤੋਂ ਵੱਧ ਕਾਲਸ ਆਈਆਂ ਵੀ ਮੈਨੂੰ ਤਾਂ ਕੈਂਸਲੇਸ਼ਨ ਨੋਟਿਸ ਆ ਗਿਆ, ਜਾਂ ਸਾਡੀ ਆਟੋਮੈਟਿਕ ਪੇਮੈਂਟ ਆਟੋਮੈਟਿਕ ਚੱਲਦੀ ਰਹੂਗੀ, ਕੀ ਕਰੀਏ, ਜਾਂ ਪੇਮੈਂਟ ਦਾ ਕੋਈ ਬਿੱਲ ਨਹੀਂ ਸ਼ੋ ਹੋ ਰਿਹਾ। ਸੋ ਜਿਨ੍ਹਾਂ ਨੇ ਆਟੋਮੈਟਿਕ ਪੇਮੈਂਟ ਵੀ ਲਾਈ ਆ, ਪਲੀਜ਼ ਮੇਕ ਸ਼ੋਰ ਕਰ ਲਓ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰਕੇ, ਚਾਹੇ ਉਹ ਕਾਈਜ਼ਰ ਆ, ਬੈਲੀ ਹੈਲਥ ਪਲਾਨ ਆ, ਮਲੀਨਾ ਹੈਲਥ ਆ, ਬਲੂ ਕ੍ਰਾਸ, ਬਲੂ ਸ਼ੀਲਡ, ਜਿਹੜੀ ਵੀ ਇੰਸ਼ੋਰੈਂਸ ਕੰਪਨੀ ਆ 12-13 ਦੇ ਕਰੀਬ ਕੈਲੀਫੋਰਨੀਆ 'ਚ ਹੈਗੀਆਂ, ਤੇ ਉਹਨਾਂ ਨੂੰ ਕਾਲ ਕਰਕੇ ਕਨਫਰਮ ਕਰੋ ਤੁਹਾਡੇ ਕੋਲ ਜਿਹੜੇ ਕਾਰਡ ਆ ਜਾਂ ਪਿਛਲੇ ਸਾਲ ਦੇ ਆ ਜਾਂ ਨਵਾਂ ਬਿੱਲ ਆਇਆ, ਵੀ ਤੁਸੀਂ ਤੁਹਾਡੀ ਪੇਮੈਂਟ ਜਾ ਰਹੀ ਆ, ਨਿਕਲ ਗਈ ਪਹਿਲੀ ਪੇਮੈਂਟ ਕਿ ਨਹੀਂ ਤਾਂ ਤੁਹਾਨੂੰ ਕੈਂਸਲੇਸ਼ਨ ਲੈਟਰ ਆ ਜਾਣਾ, ਤੇ ਉਧਰੋਂ ਡੇਟ ਵੀ ਜਿਹੜੀ ਖਤਮ ਹੋ ਜਾਣੀ, ਫਿਰ ਤੁਸੀਂ ਲੈ ਨਹੀਂ ਸਕੋਗੇ। ਕਿਉਂਕਿ ਓਮੀਕਰੋਨ ਕਰਕੇ ਆਪਾਂ ਦੇਖੇ ਆ ਵੀ 7 ਮਿਲੀਅਨ ਕੇਸ ਆਲਰੇਡੀ ਹੋ ਗਏ ਆ, ਤੇ ਹਸਪਤਾਲਾਂ 'ਚ ਵੀ ਲੋਕ ਬਹੁਤ ਐਡਮਿਟ ਹੋ ਰਹੇ ਆ। ਕਵਰਡ ਕੈਲੀਫੋਰਨੀਆ ਨੇ ਆਲਰੇਡੀ ਪਿਛਲੇ ਸ਼ੋਆਂ 'ਚ ਦੱਸਿਆ ਵੀ ਕਿੰਨਾ ਖਰਚਾ ਤੁਹਾਡਾ ਆਉਂਦਾ ਹੈਗਾ, ਜੇ ਤੁਸੀਂ 2 ਦਿਨ ਹਸਪਤਾਲ ਰਹਿ ਗਏ, ਜੇ ਵੈਂਟੀਲੇਟਰ ਦੇ ਚੱਲ ਗਏ, ਕਿੰਨਾ ਜ਼ਿਆਦਾ ਲੱਖਾਂ ਦੇ ਹਿਸਾਬ ਨਾਲ ਬਣ ਜਾਂਦਾ ਹੈਗਾ। ਸੋ ਇਹ ਮੇਕ ਸ਼ੋਰ ਕਰੋ ਵੀ ਤੁਹਾਡੀ ਪੇਮੈਂਟ ਚੱਲ ਗਈ ਆ। ਇਹ ਨਾ ਹੋਵੇ ਵੀ ਤੁਹਾਡੀ ਤੁਸੀਂ ਸੋਚੀ ਬੈਠੋ ਵੀ ਨਹੀਂ, ਮੈਂ ਤਾਂ ਅਪਲਾਈ ਵੀ ਕਰਤਾ, ਕਾਰਡ ਵੀ ਆ ਗਿਆ, ਤਾਂ ਮੇਰੀ ਇੰਸ਼ੋਰੈਂਸ ਚੱਲਦੀ ਆ। ਬਹੁਤ ਵਾਰ ਇਹ ਹੁੰਦਾ ਵੀ ਬੰਦਾ ਹਸਪਤਾਲ ਜਾਂ ਡਾਕਟਰ ਦੇ ਕੋਲ ਜਾਂਦਾ ਜਾਂ ਦਵਾਈ ਚੱਕਣ ਜਾਂਦਾ, ਫੇਰ ਕਾਲ ਆਉਂਦੀ ਆ ਵੀ ਮੇਰੀ ਤੇ ਜੀ ਕਾਰਡ ਨਹੀਂ ਚੱਲ ਰਿਹਾ। ਸੋ ਜਦ ਕਿ ਉਹ 2-3 ਮਹੀਨੇ ਪਹਿਲਾਂ ਦੀ ਕੈਂਸਲ ਹੋਈ ਹੁੰਦੀ ਹੈ ਇੰਸ਼ੋਰੈਂਸ। ਸੋ ਇਹ ਬਹੁਤ ਜ਼ਰੂਰੀ ਆ, ਇਹ 'ਚ ਢਿੱਲ ਨਾ ਵਰਤੋ। ਸਿਰਫ ਇੱਕ ਕਾਲ ਕਰਕੇ ਜਾਂ ਆਨਲਾਈਨ ਤੁਸੀਂ ਜਿਹੜੀ ਵੀ ਤੁਹਾਡੀ ਇੰਸ਼ੋਰੈਂਸ ਕੰਪਨੀ ਆ ਉਹਦੇ ਤੇ ਤੁਸੀਂ ਚੈੱਕ ਕਰ ਸਕਦੇ, ਜਾਂ ਸਾਡੇ ਆਫਿਸ ਕਾਲ ਕਰਕੇ ਕਨਫਰਮ ਕਰ ਲਿਓ ਵੀ ਸਾਡੀ ਐਕਟਿਵ ਆ ਜਾਂ ਨਹੀਂ। ਇਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ। ਜੀ ਬਿਲਕੁਲ, ਇਹਨਾਂ ਦਾ ਫ਼ੋਨ ਨੰਬਰ ਹੈ ਜੀ 408-272 ਤੇ 2500 4082722500 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਆਪਾਂ ਪਿਛਲੇ ਸਾਲ ਜਿੱਦਾਂ ਆਪਾਂ ਦੇਖਿਆ ਸੀ ਵੀ ਉਹਨਾਂ ਨੇ ਤਾਂ ਕਈ ਮਹੀਨੇ ਤੱਕ ਅਖੀਰ ਤੱਕ ਵੀ ਜਿਹੜਾ ਕਰਨ ਦਿੱਤਾ ਸੀ। ਹੁਣ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਬਾਅਦ ਦੇ ਵਿੱਚ ਉਹਨਾਂ ਨੇ ਕਰਨ ਨਹੀਂ ਦੇਣੀ, ਫਿਰ ਲਾਈਫ ਚੇਂਜਿੰਗ ਇਵੈਂਟ, ਕੁਆਲੀਫਾਈਂਗ ਇਵੈਂਟ ਜਿਹੜਾ ਉਹ ਬਣਦਾ ਆ, ਤੇ ਉਹ ਹਰ ਕੋਈ ਜਾਣਾ ਉਸ ਦੇ ਅੰਡਰ ਕੁਆਲੀਫਾਈ ਨਹੀਂ ਫਿਰ ਕਰ ਪਾਉਂਦਾ। ਜੀ। ਸੋ ਬਹੁਤ ਵਾਰ ਹੁੰਦਾ ਵੀ ਜੇ ਤੁਸੀਂ ਹੋਰ ਸਟੇਟ 'ਚੋਂ ਮੂਵ ਹੋਏ ਆ, ਜਾਂ ਤੁਹਾਡੀ ਕੰਮ ਤੇ ਚੱਲਦੀ ਸੀ ਉਹ ਕੈਂਸਲ ਹੋ ਗਈ, ਲੇ ਆਫ ਹੋ ਗਏ, ਜਾਂ ਤੁਸੀਂ ਨਵੇਂ ਮੂਵ ਹੋਏ ਆ, ਫਿਰ ਤੁਸੀਂ ਈਅਰ ਰਾਊਂਡ ਕਰਾ ਸਕਦੇ ਆ। ਪਰ ਜਿੱਦਾਂ ਹੁਣ ਜੇ ਹੋਰ ਸਟੇਟ ਤੋਂ ਮੂਵ ਹੋਏ ਆ, ਤੁਹਾਡਾ ਪ੍ਰੂਫ ਚਾਹੀਦਾ ਵੀ ਹਾਂ ਮੇਰੀ ਉੱਥੇ ਚੱਲਦੀ ਸੀ, ਉਹ ਕਾਰਡ ਦੀ ਇਨਫੋਰਮੇਸ਼ਨ ਲੈਣਗੇ। ਸੋ ਇਹ ਬਹੁਤ ਜ਼ਰੂਰੀ ਹੈਗਾ ਆ, ਬਹੁਤ ਹੀ ਸੀਰੀਅਸ ਮੈਟਰ ਆ। ਜਿਨ੍ਹਾਂ ਨੂੰ ਸਬਸਿਡੀ ਨਹੀਂ ਮਿਲਦੀ ਉਹਨਾਂ ਨੂੰ ਪੁੱਛ ਕੇ ਦੇਖੋ, ਜਾਂ ਈਵਨ ਆਪਣਾ ਬਿੱਲ ਵੀ ਖੋਲ ਕੇ ਦੇਖ ਲਿਓ ਵੀ ਗਵਰਨਮੈਂਟ ਕਿੰਨਾ ਪੇ ਕਰਦੀ ਆ ਤੇ ਤੁਸੀਂ ਕਿੰਨਾ ਪੇ ਕਰਦੇ ਆ। ਤੇ ਜੇ ਗਵਰਨਮੈਂਟ ਸਬਸਿਡੀ ਨਾ ਦਿੰਦੀ ਤੇ ਆਪਾਂ ਅਫੋਰਡ ਕਰ ਸਕਦੇ ਸੀ ਕਿ ਨਹੀਂ। ਇਹ ਤਾਂ ਜਿਹੜੀ ਓਬਾਮਾ ਕੇਅਰ ਆ ਨਾ, ਬਹੁਤ ਕਈਆਂ ਨੂੰ ਤਾਂ ਜਿੱਦਾਂ ਇੱਕ ਤਾਂ ਕਹਿੰਦੇ ਵੀ ਰੱਬ ਵੱਲੋਂ ਬਹੁਤ ਵਧੀਆ ਚੀਜ਼ ਸਾਬਤ ਹੋਈ ਆ। ਕਿਉਂਕਿ ਪਹਿਲਾਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਨੂੰ ਇੰਸ਼ੋਰੈਂਸ ਹੀ ਨਹੀਂ ਮਿਲਦੀ ਹੁੰਦੀ ਸੀ। ਜੇ ਨਹੀਂ ਤੁਹਾਨੂੰ ਈਵਨ ਥੋੜੀ ਡਾਇਬੀਟੀਜ਼ ਜਾਂ ਕਿਸੇ ਤਰ੍ਹਾਂ ਦਾ ਹੈਲਥ ਇਸ਼ੂ ਸੀ ਨਾ, ਇੰਸ਼ੋਰੈਂਸ ਤੁਹਾਨੂੰ ਮਿਲਦੀ ਨਹੀਂ ਸੀ ਇੰਡੀਵਿਜੂਅਲ ਲੈਵਲ ਤੇ। ਹਾਂ, ਜੇ ਜਿੱਥੇ ਕੰਮ ਕਰਦੇ ਆ ਗਰੁੱਪ ਇੰਸ਼ੋਰੈਂਸ ਉੱਥੋਂ ਮਿਲ ਜਾਂਦੀ ਸੀ। ਬਿਲਕੁਲ, ਇਹ ਸਭ ਤੋਂ ਵੱਡੀ ਜਿਹੜੀ ਲੈਗੇਸੀ ਇਸ ਅਫੋਰਡੇਬਲ ਕੇਅਰ ਐਕਟ ਦੀ, ਓਬਾਮਾ ਕੇਅਰ ਦੀ, ਆਪਾਂ ਕਹਿ ਸਕਦੇ ਹਾਂ ਵੀ ਇਹੀ ਆ ਵੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਜਿਹੜੀ ਉਹ ਚਾਹੇ ਬਿਮਾਰੀ ਹੋਵੇ, ਇਹ ਮਨਾ ਨਹੀਂ ਕਰ ਸਕਦੇ ਤੁਹਾਨੂੰ ਜਿਹੜੀ ਆ ਇੰਸ਼ੋਰੈਂਸ ਹੈ, ਹੈਲਥ ਇੰਸ਼ੋਰੈਂਸ ਜਿਹੜੀ ਉਹ ਦੇਣ ਤੋਂ। ਤੇ ਹਰਜੋਤ ਸਿੰਘ ਜੀ, ਇਹ ਤਾਂ ਹੁਣ 10 ਸਾਲ ਪਹਿਲੋਂ ਦੀਆਂ ਜਿਹੜੀਆਂ ਗੱਲਾਂ ਆ ਵੀ ਕੋਈ ਅਫੋਰਡ ਹੀ ਜਿਹੜਾ ਉਹ ਨਹੀਂ ਸੀ ਕਰ ਸਕਦਾ। ਈਵਨ ਜੇ ਕਿਸੇ ਦੇ ਲਈ ਬਹੁਤ ਜ਼ਿਆਦਾ ਵੀ ਡਾਲਰ ਕਮਾਉਂਦਾ ਹੋਵੇ, ਉਹਦੇ ਲਈ ਵੀ ਬੜਾ ਔਖਾ ਆ ਕਿ ਇਹਦਾ 1000, 1200, 1500 ਪਰ ਮਹੀਨੇ ਜਦੋਂ ਪ੍ਰੀਮੀਅਮ ਆਉਂਦਾ ਹੋਵੇ, ਤਾਂ ਉਹ ਕਿੱਦਾਂ ਜਿਹੜਾ ਆ ਉਹ ਅਫੋਰਡੇਬਲ ਜਿਹੜਾ ਉਹ ਨਹੀਂ ਜਿਹੜੀ ਉਹ ਬਣ ਸਕਦੀ। ਨਾਲੇ ਤੁਸੀਂ ਅੱਜ ਦੇ ਹਾਲਾਤ ਦੇ ਵਿੱਚ ਦੇਖੋ ਹਰਜੋਤ ਸਿੰਘ ਜੀ, ਵੀ ਜੇ ਹੁਣ ਓਮੀਕਰੋਨ ਆ, ਚਾਹੇ ਡੈਲਟਾ ਸੀ ਜਾਂ ਕੁਛ ਵੀ ਆ, ਉਹਦੇ ਕਰਕੇ ਜੇ ਕੋਈ ਜ਼ੇਰੇ ਇਲਾਜ ਹੁੰਦਾ ਆ, ਵੈਂਟੀਲੇਟਰ ਦੇ ਉੱਤੇ ਜੇ ਤੁਹਾਨੂੰ ਪਾਉਣਾ ਪੈਂਦਾ ਜਾਂ ICU ਪਾਉਣਾ ਪੈਂਦਾ ਆ, $1.25 ਲੱਖ ਤੁਹਾਡਾ ਖਰਚਾ ਆ ਜਾਂਦਾ ਆ 3-4 ਦਿਨਾਂ ਦਾ।
ਤੇ ਰੱਬ ਨਾ ਕਰੇ ਜੇ ਇੱਕ ਦਿਨ ਵੀ ਜਾਣਾ ਪੈ ਜਾਵੇ ਵਿਦਆਊਟ ਐਨੀ ਸੀਰੀਅਸ ਇਲਾਜ, ਜਿੱਦਾਂ ਵੈਂਟੀਲੇਟਰ ਜਾਂ ਇਦਾਂ ਦੀ ਨਾ ਵੀ ਹੋਵੇ, ਤਾਂ ਵੀ $40,000 ਦਾ ਖਰਚਾ ਕੌਣ ਦੇ ਸਕਦਾ ਹੈ? ਇਹ ਤਾਂ ਸ਼ਰੇਆਮ ਜਿਹੜੀ ਗੱਲ ਆ, ਚਾਹੇ ਕੋਈ ਜ਼ਿਆਦਾ ਕਮਾਈ ਕਰਦਾ, ਚਾਹੇ ਕੋਈ ਘੱਟ ਕਰਦਾ ਆ, ਸਾਰਿਆਂ ਦੇ ਲਈ ਇਹ ਚੀਜ਼ ਕਰਨੀ ਬਹੁਤ ਹੀ ਔਖੀ ਆ, ਨਾਮੁਮਕਿਨ ਵਾਲੀ ਗੱਲ ਜਿਹੜੀ ਉਹ ਬਣ ਜਾਂਦੀ ਆ। ਜੀ। ਸੋ ਬਿਲਕੁਲ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ, ਅਸੀਂ ਦੋਨੋਂ ਹਸਬੈਂਡ ਵਾਈਫ $1850 ਪਰ ਮੰਥ ਦਿੰਦੇ ਆ ਹੈਲਥ ਇੰਸ਼ੋਰੈਂਸ। ਸੋ ਹੁਣ ਜਿਨ੍ਹਾਂ ਨੂੰ ਸਬਸਿਡੀ ਮਿਲਦੀ, ਤੁਸੀਂ ਦੇਖੋ ਕਈ ਵਾਰੀ ਮੈਂ ਦੇਖਦਾ $40-50 ਵੀ ਹੁੰਦੇ ਤਾਂ ਸੋਚਣ ਲੱਗ ਪੈਂਦੇ ਯਾਰ ਆਹ ਤਾਂ ਮਹਿੰਗੀ ਬੜੀ ਆ, ਤੇ ਤੁਸੀਂ ਟੋਟਲ ਬਿੱਲ ਦੇਖਿਆ ਕਰੋ। ਸੋ ਬਹੁਤ ਜ਼ਿਆਦਾ ਲੋਕਾਂ ਨੂੰ ਫਾਇਦਾ ਹੋਇਆ ਇਨਕਮ ਬੇਸ ਦੇ ਉੱਤੇ। ਤੇ ਜਾਂਦੇ ਇੱਕ ਹੋਰ ਗੱਲ ਜਿਹੜੀ ਕਰਨੀ ਹੈ, ਕਿਉਂਕਿ ਟੈਕਸ ਸੀਜ਼ਨ ਸ਼ੁਰੂ ਹੋ ਗਿਆ, ਤੁਹਾਨੂੰ 2 ਫਾਰਮਸ ਆਲਰੇਡੀ ਕਵਰਡ ਕੈਲੀਫੋਰਨੀਆ ਨੇ ਮੇਲ ਕਰ ਦਿੱਤੇ ਆ। ਫਰਾਈਡੇ ਨੂੰ ਨਹੀਂ ਮੇਲ ਕਰਨੇ ਸ਼ੁਰੂ ਕਰ ਦਿੱਤੇ ਸੀ। ਸੋ ਇਸ ਹਫ਼ਤੇ ਤੁਹਾਡੇ ਘਰਾਂ 'ਚ ਪਹੁੰਚ ਜਾਣੇ, ਕਈਆਂ ਨੂੰ ਪਹੁੰਚ ਵੀ ਗਏ ਆ। ਇੱਕ 1095 ਫਾਰਮ ਹੈਗਾ ਆ, ਜਿਹੜਾ ਫੈਡਰਲ ਟੈਕਸਸ ਦੇ ਲਈ ਜ਼ਰੂਰਤ ਜਿਹਦੀ ਪੈਣੀ ਹੈਗੀ ਆ, ਤੇ ਦੂਸਰਾ ਜਿਹੜਾ ਫਾਰਮ ਹੈਗਾ ਆ ਉਹ FTV 3895 ਆ, ਉਹ ਜਿਹੜਾ ਕੈਲੀਫੋਰਨੀਆ ਦਾ ਟੈਕਸ ਭਰਦੇ ਆ। ਜਦੋਂ ਤੁਸੀਂ ਟੈਕਸ ਭਰਨਾ ਨਾ ਹੁਣ ਟੈਕਸ ਵਾਲੇ ਦੇ ਕੋਲ ਜਾ ਕੇ, ਤੇ ਤੁਹਾਨੂੰ ਦੋਨਾਂ ਫਾਰਮਸ ਦੀ ਜ਼ਰੂਰਤ ਹੋਣੀ ਆ, 1095A ਤੇ 3895 FTV। ਕਿਉਂਕਿ ਪ੍ਰੋਬਲਮ ਕੀ ਹੁੰਦੀ ਆ ਵੀ ਆਪਾਂ ਲੈਟਰ ਖੋਲ੍ਹਦੇ ਨਹੀਂ, ਫਿਰ ਕਹਿੰਦੇ ਸਾਨੂੰ ਤਾਂ ਚਿੱਠੀ ਨਹੀਂ ਆਈ, ਜਾਂ ਗੁੰਮ ਹੋ ਗਈ, ਜਾਂ ਐਡਰੈਸ ਚੇਂਜ ਹੋਇਆ। ਸੋ ਮੇਕ ਸ਼ੋਰ ਕਰ ਲਿਓ ਇਸ ਵੀਕ ਸਾਰਿਆਂ ਦੇ ਘਰਾਂ 'ਚ ਉਹ ਪਹੁੰਚ ਜਾਣਾ ਜਾਂ ਪਹੁੰਚ ਰਿਹਾ ਆ। ਤੇ ਜਿਨ੍ਹਾਂ ਨੂੰ ਨਹੀਂ ਮਿਲਿਆ, ਮਿਸ ਹੋ ਗਿਆ, ਜਾਂ ਜਿਨ੍ਹਾਂ ਨੇ ਅਰਲੀ ਟੈਕਸ ਭਰਨਾ ਆ ਤੇ ਤੁਹਾਡਾ ਐਡਰੈਸ ਚੇਂਜ ਹੋਇਆ ਸੀ, ਤੁਹਾਨੂੰ ਪਤਾ ਨਹੀਂ ਲੱਗਾ, ਤੁਸੀਂ ਸਾਡੇ ਆਫਿਸ ਵੀ ਕਾਲ ਕਰ ਸਕਦੇ ਹੋ 408-272-2500 ਤੇ। ਇਸ ਤੋਂ ਬਿਨਾਂ 2 ਹੋਰ ਫਾਰਮ ਵੀ ਹੁੰਦੇ ਆ, 1095B ਤੇ 1095C, ਇਹ ਜਿਨ੍ਹਾਂ ਦਾ ਮੈਡੀਕਲ ਅਕਾਊਂਟੀ ਦਾ ਜਾਂ ਜਿਨ੍ਹਾਂ ਦੇ ਕੋਲ ਕੰਪਨੀ ਦੀ ਇੰਸ਼ੋਰੈਂਸ ਆ, ਉਹਨਾਂ ਦੇ ਲਈ ਆਉਂਦੇ ਆ। ਸੋ ਇਹ ਸਾਰੇ ਫਾਰਮ ਜਿਹੜੇ ਆ ਨਾ, ਇਹ ਟੈਕਸ ਭਰਨ ਦੇ ਲਈ ਚਾਹੀਦੇ ਹੁੰਦੇ ਆ। ਫਿਰ ਕੀ ਹੁੰਦਾ ਆ ਵੀ ਜਦੋਂ ਤੁਸੀਂ ਟੈਕਸ ਵਾਲੇ ਦੇ ਕੋਲ ਜਾਂਦੇ, ਉੱਥੇ ਬੈਠੇ ਆ, ਫਿਰ ਕਾਲ ਕਰਦੇ ਆ ਵੀ ਜੀ ਸਾਨੂੰ ਫਾਰਮ ਕਰੋ, ਤੇ ਕਈ ਵਾਰੀ ਉਹ ਵੀਕਐਂਡ ਹੁੰਦਾ ਆ, ਸੰਡੇ ਨੂੰ ਆਫਿਸ ਬੰਦ ਹੁੰਦੇ ਆ, ਤੇ ਫਿਰ ਤੁਹਾਡਾ ਉਹ ਦਿਨ ਵੀ ਖਰਾਬ ਹੋ ਜਾਂਦਾ। ਇਹ ਮੇਕ ਸ਼ੋਰ ਕਰ ਲਿਓ। ਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਖਾਲਸਾ ਇੰਸ਼ੋਰੈਂਸ ਏਜੰਸੀ ਦੇ ਆਪਣੇ 10 ਦੇ ਕਰੀਬ ਸਾਡੇ ਜਿਹੜੇ EMPLOYEES ਆ, ਉਹ ਕਵਰਡ ਕੈਲੀਫੋਰਨੀਆ ਤੇ ਇਸ ਵੇਲੇ ਕੰਮ ਕਰ ਰਹੇ ਆ 2 ਆਫਿਸਿਸ ਦੇ ਵਿੱਚ। ਇੱਕ ਸੈਨੋਜ਼ੇ ਆਫਿਸ 3750 ਮਕੀਰ ਰੋਡ ਸੈਨੋਜ਼ੇ ਤੇ ਆ, ਤੇ ਦੂਸਰਾ 2125 ਨਾਰਥ ਵਾਰਟਨ ਐਵਨਿਊ ਫ੍ਰਿਜ਼ਨੋ ਕੈਲੀਫੋਰਨੀਆ 'ਚ ਆ। ਤੇ ਸਾਡਾ ਫੋਨ ਨੰਬਰ 408-272-2500 ਆ, ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਦਾ ਲਾਇਸੈਂਸ ਨੰਬਰ 0F89805 ਆ। ਸੋ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਵੀ ਆਫਿਸ 'ਚ ਘੱਟ ਆਇਆ ਜਾਵੇ, ਕਿਉਂਕਿ ਕਰੋਨਾ ਨੂੰ ਲੈ ਕੇ ਸਾਰੇ ਬਚਣਾ ਹੀ ਚਾਹੁੰਦੇ ਆ। ਤੇ ਬਹੁਤ ਸਾਰੇ ਸਾਧਨ ਆ, ਤੁਸੀਂ ਫੋਨ ਦੇ ਉੱਤੇ, ਈਮੇਲ ਦੇ ਰਾਹੀਂ, WhatsApp, ਫੈਕਸ ਦੇ ਰਾਹੀਂ ਜਿਹੜੇ ਡਾਕੂਮੈਂਟਸ ਆ ਬੜੇ ਸੇਵ ਅਸੀਂ ਮੰਗਾ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ ਫੋਨ ਦੇ ਉੱਤੇ, ਜਿਹੜੀ ਇਹ ਕਰ ਸਕਦੇ ਹੈਗੇ ਆ। ਜੀ ਬਿਲਕੁਲ। ਸੋ ਇੱਕ ਸਾਡੇ ਜਿਹੜੇ ਲਿਸਨਰ ਵਿਊਅਰ ਜਿਹੜੇ ਹਰਭੁਪਿੰਦਰ ਤੂਰ ਕਹਿੰਦੇ ਵੀ ਮੇਰੀ ਮੰਥਲੀ ਪ੍ਰੀਮੀਅਮ ਸਿਰਫ ਤਕਰੀਬਨ $24 ਆ, ਉੱਦਾਂ $1345 ਪ੍ਰੀਮੀਅਮ। ਹੁਣ ਤੁਸੀਂ ਦੇਖੋ ਵੀ 1000 ਤੋਂ ਵੱਧ ਜਿਹੜੇ ਆ ਉਹ $1300 ਜਿਹੜਾ ਆ ਉਹ ਸਰਕਾਰ ਦੇ ਰਹੀ ਹੈਗੀ ਆ। ਸੋ ਜੀ। ਤੁਸੀਂ ਹਿਸਾਬ ਲਾ ਲਓ ਵੀ ਕੌਣ ਕਰਦਾ ਹੈ ਇਹ। ਸ਼ੁਕਰ ਕਰੀਏ ਵੀ ਆਪਾਂ ਇਸ ਮੁਲਕ ਦੇ ਵਿੱਚ ਆ ਜਿੱਥੇ ਆਪਾਂ ਨੂੰ ਹੈਲਥ ਇੰਸ਼ੋਰੈਂਸ ਵਧੀਆ ਜਿਹੜੀ ਉਹ ਮਿਲਦੀ ਆ, ਇਨਕਮ ਬੇਸ ਜਿਹੜੀ ਉਹ ਸਬਸਿਡੀ ਜਿਹੜੀ ਉਹ ਜੀ। ਨਾਲ ਜਿਹੜੀ ਉਹ ਆਪਾਂ ਮਿਲਦੀ। ਜਿੱਥੋਂ ਆਏ ਹਾਂ ਦੇਖ ਲਓ, ਜੇ ਕਿਸੇ ਦੀ ਲੱਤ ਬਾਂਹ ਕੱਟ ਹੋ ਜਾਏ, ਕੁਛ ਹੋ ਜਾਏ, ਤਾਂ ਅਗਲੇ ਐਡਮਿਟ ਨਹੀਂ ਕਰਦੇ ਹਸਪਤਾਲ 'ਚ ਇੰਡੀਆ 'ਚ, ਪਹਿਲੋਂ ਹਨਾ। ਲੱਖਾਂ ਰੁਪਈਏ ਤੇ ਦੋ ਫਿਰ ਗੱਲ। ਹਾਂ, ਬੰਦੇ ਦੀ ਡੈਥ ਹੋ ਜਾਏ, ਕਿੱਦਾਂ ਖਬਰਾਂ ਆਉਂਦੀਆਂ, ਬੰਦੇ ਦੀ ਉਹ ਬੋਡੀ ਨਹੀਂ ਲਿਜਾਣ ਦਿੰਦੇ ਵੀ ਜਦੋਂ ਤੱਕ ਤੁਸੀਂ ਬਿੱਲ ਨਹੀਂ ਪੇ ਕਰਦੇ, ਹਨਾ। ਸੋ ਸਭ ਤੋਂ ਜ਼ਿਆਦਾ ਜ਼ਰੂਰੀ ਅਮਰੀਕਾ ਦੇ ਵਿੱਚ ਜਦੋਂ ਆਉਣਾ, ਤੁਹਾਡਾ ਇਮੀਗ੍ਰੇਸ਼ਨ ਨੰਬਰ 1 ਹੋਣਾ ਚਾਹੀਦਾ, ਉਹ ਤੁਹਾਡੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ, ਲੀਗਲ ਹੋਣਾ ਚਾਹੀਦਾ। ਦੂਸਰੇ ਨੰਬਰ ਤੇ ਤੁਹਾਡੀ ਜਿਹੜੀ ਹੈਲਥ ਇੰਸ਼ੋਰੈਂਸ, ਤੇ ਤੀਸਰੇ ਨੰਬਰ ਤੇ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ। ਜੀ ਬਿਲਕੁਲ। ਸੋ ਸਾਰੇ ਇਹਨਾਂ ਪਿਛਲੀਆਂ ਦੋਨੋਂ ਚੀਜ਼ਾਂ ਦੇ ਲਈ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਕੰਟੈਕਟ ਕਰ ਸਕਦੇ ਹੋ 408-272-2500 4082722500 ਤੇ। ਹੁਣ ਹਰਜੋਤ ਸਿੰਘ ਜੀ, ਆਪਾਂ ਪ੍ਰੋਗਰਾਮ ਨੂੰ ਕਰਦੇ ਹਾਂ ਜੀ ਸਮਾਪਤ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਇਜਾਜ਼ਤ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਕਰਨੇ ਕੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।